ਕਿੱਧਰੋਂ ਲੈ ਕੇ ਆਏ ਆ? ਪੱਠੇ ਖਵਾ ਕੇ ਲੈ ਕੇ ਆਏ ਆ। ਵਾਹ ਵੀ ਵਾਹ। ਉੱਤੇ ਡਿਗਰੀ ਹੋਲਡਰ ਵਾਲਾ ਟੋਪੀ ਜੀ ਹੈ। ਹਾਂਜੀ ਲੋ ਜੀ ਐਗਰੀਕਲਚਰ ਯੂਨੀਵਰਸਿਟੀ ਹਾਂਜੀ। ਤੇ ਆਹ ਗੇਟ ਆ ਜੀ ਐਗਰੀਕਲਚਰ ਦਾ। ਆ ਅੱਡਾ ਅੰਦਰੋਂ ਅੱਡਾ ਬਹੁਤ ਵੱਡਾ ਵਾ ਜੀਟੀਐਸ ਜਿਹੜਾ ਵਾ ਫੈਸਲਾਬਾਦ ਦਾ ਲੈਲਪੁਰ ਦਾ। ਆ ਛੋਟੀਆਂ ਕੋਚਾਂ ਜਿਹੜੀਆਂ ਥਾਂ ਥਾਂ ਤੇ ਸਟਾਪ ਹੁੰਦੀਆਂ ਜਾਣੀਆਂ ਵਾ ਇਹ ਮਤਲਬ ਨੌਨ ਸਟਾਪ ਜਾਂਦੀਆਂ ਵਾ ਬਾਏ ਮੋਟਰਵੇ। ਮਤਲਬ ਇਸਲਾਮਾਬਾਦ, ਰਾਵਲਪਿੰਡੀ, ਲਾਹੌਰ, ਹੋਰ ਵੀ ਡਿਫਰੈਂਟ ਥਾਵਾਂ ਤੇ। ਪੀਰ ਮਹੱਲ ਆ ਟੋਬਾ ਟੈਕਸਿੰਗ ਦੀ ਲੱਗੀ ਆ। ਅਸਲਾ ਸਾਡੇ ਦਿਓ ਜੀ ਮਿਸਤਰੀ ਨੂੰ ਮੁਬਾਰਕਾਂ। ਕਹਿੰਦੇ ਵੀ ਮੁੰਡੇ ਦਾ ਮੰਗਣਾ ਹੋ ਗਿਆ। ਮਠਿਆਈ ਨਹੀਂ ਲਿਆਂਦੀ। ਹੈਲੋ ਹਾਂਜੀ ਪੁੱਤਰ ਜੀ ਕਿਵੇਂ ਆ? ਠੀਕ ਹੈ ਮੇਰਾ ਪੁੱਤ। ਉਹ ਬਹੁਤ ਇੱਥੋਂ ਨਹੀਂ ਫੜੀ ਦੀ ਕਦੀ ਵੇ। ਹੱਥ ਥੱਲੇ ਪਾਈ ਦਾ। ਹਾਂ ਚੱਲ ਗੁੱਡ। ਲੋ ਜੀ ਪੱਥਰ ਤੇ ਮਾਸ਼ਾਅੱਲਾ ਕਹਿ ਲੋ ਵੀ ਪਹੁੰਚ ਗਿਆ ਅੱਧ ਵਿਚਾਲੇ ਜੇ ਹੈ। ਲਓ ਜੀ ਇੱਕ ਸ਼ੇਰ ਸੁਣਾ ਦਈਏ ਤੁਹਾਨੂੰ। ਹਾਂ ਫੁੱਲ ਬੀਜੇ ਤੇ ਕੰਡੇ ਹੋਏ। ਕਮੈਂਟਾਂ ਦੇ ਰਿਪਲਾਈ ਕਰ ਦਈਏ ਸਾਰੇ ਵੀਰ ਭਰਾਵਾਂ ਦੇ। ਮੈਂ ਉਦਣ ਵੀ ਕਿਹਾ ਸੀ ਵੀ ਹੁਣ ਨਾ ਕੋਸ਼ਿਸ਼ ਕਰਿਆ ਕਰਾਂਗੇ ਕਿ ਸਾਰਿਆਂ ਕਮੈਂਟਾਂ ਦਾ ਰਿਪਲਾਈ ਕਰਿਆ ਕਰੀਏ। ਕੋਈ ਸਵਾਲ ਹੁੰਦੇ ਆ, ਕੁਛ ਉਦਾਂ ਗੱਲਾਂ ਬਾਤਾਂ ਹੁੰਦੀਆਂ ਵਾ। अस्सलाम वालेकुम जी, की हाल चाल? उम्मीद करते हैं वधिया होवोगे। वेलकम है जी तुहाडे अपने डेरे वाले दे व्लॉग च। ते अज दा व्लॉग करते हैं स्टार्ट ते दिखाने तुहानूं अपनी रूटीन कि अपना दिन किहो जिहा गुजरदा। तुहानूं पता कि फैसलाबाद आए हुए हैं भाजी नासिर ढिल्लों दी डेयरी फार्म दे उत्ते। अज आपां नूं हैगा जी इत्थे तीसरा दिन ते कह लो आखिरी दिन। अज आपां सफ़र शुरू करना जी आपदे घर वाल नूं, क्योंकि पिछे तुहानूं पता काम कार चालू आ, मिस्त्री लगे हुए आ, सीलिंग वाले लगे हुए आ ते काम लागे तकरीबन लगा खड़ा होना वा। हुण जाके देखांगे की बनदा है। सो बाकी व्लॉग करता स्टार्ट। व्लॉग देखियो पूरा, इंशाल्लाह तुहानूं अच्छा लगूगा, तुहानूं आऊगा मज़ा। ते मैं कहा भी व्लॉग शुरू कर दईए, तुहानूं दिखा दईए इत्थों दा माहौल चाल ते नाल इसे व्लॉग दे विच उत्थों दा माहौल चाल। दो माहौल जिहड़े आ मिक्स हो जाणगे। ते इधर बैठे है जी वीर भरा। हाँ जी उस्ताद जी ਕੀ ਹਾਲ ਆ? आ भा मेरे वर्गे, सॉरी साइलेंट व्लॉगर भाजी की हाल आ? इधर भाजी मेरे वर्गे ਐ ਰੌਲਾ ਐਨ ਕੀ ਹਾਲ ਹੈ ਬਾਈ? ਠੀਕ ਅਲਹਮਦੁਲਿਲਾ ਜੀ। ਲੋ ਜੀ ਕਹਿੰਦੇ ਵੀ ਚਾਹ ਆ ਗਈ ਆ ਸਵੇਰੇ ਸਵੇਰੇ। ਸਾਨੂੰ ਗਾਲਾ ਦਵਾ ਕੇ ਪੂਰੀ ਰਿੰਨ ਕੇ ਰੱਖੀ ਆ ਕਿ ਡੇਰੇ ਵਾਲਾ ਸ਼ਕੀਨੀਆ ਚਾਹ ਦਾ। ਹਾਂ ਠੀਕ ਆ। ਉਹ ਲੈ ਬਈ ਇੱਧਰ ਤਾਂ ਦੁੱਲਾ ਆ ਗਿਆ ਬੱਕਰੀ ਲੈ ਕੇ। ਉਹ ਦੁੱਲਿਆ ਉਹ ਗੱਲ ਤਾਂ ਸੁਣ। ਕਿੱਧਰੋਂ ਲੈ ਕੇ ਆਏ? ਪੱਠੇ ਖਵਾ ਕੇ ਲੈ ਕੇ ਆਏ। ਵਾਹ ਵੀ ਵਾਹ। ਲਓ ਜੀ ਦੁੱਲਾ ਸਵੇਰੇ ਸਵੇਰੇ ਮਾਸ਼ਾਅੱਲਾ ਪਹੁੰਚਿਆ ਤੇ ਦੁੱਲੇ ਨੇ ਬੱਕਰੀਆਂ ਛੱਡੀਆਂ ਹੋਈਆਂ ਬਾਹਰ। ਕਿਉਂ ਉਸਤਾਦ ਜੀ? ਦੁੱਲੇ ਬੱਕਰੀਆਂ ਛੱਡਿਆ ਤੇ ਆਪਣੇ ਨੇ ਰਾਤ ਦਾ 10 ਵਜੇ ਦਾ ਪਾਣੀ ਛੱਡਿਆ। ਅੱਛਾ ਆਜਾ ਉਹਨਾਂ ਲਈ ਧਿਆਨ ਮਾਰ ਲਈਏ। ਵਾਹ ਵੀ ਵਾਹ। ਉਹ ਬੱਕਰੀਆਂ ਰੱਖੀਆਂ ਜੇ ਕਿੰਨੀਆਂ? ਇਹ ਦੋਵਾਂ ਜਿਆਦੇ ਨਹੀਂ ਪੱਠੇ ਦੋਵਾਂ ਨੂੰ ਹੈ? ਅੱਛਾ ਉੱਥੇ ਵੀ ਪੱਠੇ ਰੱਖੇ ਆ ਨਾਲ ਪੂਰੇ ਹੈ ਜੋਟੀਦਾਰ ਬੇਲੀ ਪੂਰੇ ਹੈ। ਵਾਹ ਜੀ ਵਾਹ ਕੀ ਬਾਤ ਆ। ਮਾਸ਼ਾਅੱਲਾ ਨਿੱਕੇ ਨਿੱਕੇ ਨਿਆਣੇ ਇਦਾਂ ਕੰਮ ਕਰਦੇ ਆ ਤੇ ਪੂਰੇ ਆਰੀ ਬਣ ਜਾਂਦੇ ਹੈ। ਕਿਉਂ ਭਾ ਇਦਾਂ ਹੀ ਆ? ਬਿਲਕੁਲ ਬਾਬਾ। ਹਾਂਜੀ ਸਭ ਠੀਕ ਠਾਕ। ਲੋ ਜੀ ਬਾਬਾ ਪੁਸ਼ਪਾ ਲਾਈ ਜਾਂਦਾ ਪਾਣੀ। ਚਾਚਾ ਹਮੇਸ਼ਾ ਮੇਰੇ ਮੂੰਹ ਬਾਬਾ ਹੀ ਨਿਕਲਦਾ, ਮੈਂ ਬਾਬਾ ਹੀ ਕਹਿਣਾ। ਵੈਸੇ ਬੁੱਢਾ ਸ਼ੇਰ ਵੀ ਕਹਿ ਸਕਦਾ ਨਹੀਂ ਬਾਬਾ ਯਾਰ ਬੁੱਢਾ ਸ਼ੇਰ ਕਹਿੰਦਾ। ਅੱਛਾ ਲੋ ਜੀ ਇੱਧਰ ਚੱਲਣ ਦਿਆ ਪਾਣੀ ਲੱਗਣ ਦਿਆ ਵਾ। ਆ ਪਹਿਲਾ ਖੱਤਾ, ਦੂਆ ਖੱਤਾ ਕਿਹੜਾ? ਲੋ ਜੀ ਆ ਦੋ ਖੱਤਿਆਂ ਰਾਤ ਲੱਗਾ ਪਾਣੀ। ਕਈ ਭਰਾ ਦੱਸਾਂ ਕਿ ਸਾਨੂੰ ਆਂਦੇ ਕਿ ਤੁਸੀਂ ਮੂੰਜੀ ਕਿਉਂ ਨਹੀਂ ਜੋ ਲਾਉਂਦੇ। ਹਾਂ ਮੂੰਜੀ ਇਹ ਕਿ ਸਾਡੇ ਵੱਲ ਨਾ ਕੱਸੀ ਦਾ ਜਿਹੜਾ ਹੈ ਨਾ ਪੈਪ ਉਹ 2 ਇੰਚੀ ਆ। ਅੱਛਾ ਤੈਨੂੰ ਪਤਾ 2 ਇੰਚੀ ਚੋਂ ਪਾਣੀ ਕਿੰਨਾ ਕੀ ਆਉਂਦਾ। ਹਾਂ ਇਹ ਤਾਂ ਡਾਕ ਲੱਗੀ ਆ ਤਾਂ ਲੱਗਦਾ ਪਤਾ ਨਹੀਂ ਕਿੰਨਾ ਕੀ ਪਾਣੀ ਹੁੰਦਾ। ਨਾਲ ਆਪਾਂ 2 ਇੰਚੀ ਆਪਣੀ ਮੋਟਰ ਚਲਾਈ ਆ। ਅੱਛਾ ਉਹ ਵੀ ਨਾਲ ਚੱਲੀ ਆ। ਉਹ ਵੀ ਨਾਲ ਚੱਲਣ ਲਈ ਆ। ਸਹੀ ਹੋ ਗਿਆ। ਤਾਂ ਕਰਕੇ ਇੱਥੇ ਪਾਣੀ ਦਾ ਥੋੜਾ ਹੈ ਇਸ਼ੂ ਹੈ ਨਾ ਭਾਜੀ। ਪਾਣੀ ਦੀ ਦਿੱਕਤ ਆ। ਪਾਣੀ ਦੀ ਦਿੱਕਤ ਆ ਤਾਂ ਕਰਕੇ। ਨਹੀਂ ਸਹੀ ਆ ਵੈਸੇ ਆ ਭਰੀ ਆ ਜੀ ਥਾਂ ਆ ਸਾਹਮਣੀ ਤੇ ਆਲਾ ਖੱਤਾ ਸਿਰਫ ਔਰ ਸਿਰਫ। ਦੋ ਕਨਾਲਾਂ ਯਾਰ ਪਾਣੀ ਥੋੜਾ ਜਾਂ ਕੀ ਚੱਕਰ ਆ? ਪਿੱਛੇ ਨਿਗਾ ਗੇੜਾ ਨਹੀਂ ਮਾਰਿਆ? ਨਹੀਂ ਪਾਣੀ ਬਹੁਤਾ ਥੋੜਾ ਹੈ, ਕਿੰਨਾ ਗੇੜਾ ਵੀ ਨਹੀਂ ਮਾਰਿਆ। ਮਤਲਬ ਪਿੱਛੋਂ ਮਾੜਾ ਚੰਗਾ ਟੁੱਟਦਾ ਵੀ ਰਿਹਾ ਹੋਣਾ ਫਿਰ ਨਾ। ਕਿਤੇ ਸੀਤ ਪੈਂਦੀ ਹੋਵੇ ਨਾ ਰਾਤ ਦਾ ਟਾਈਮ। ਇੱਥੇ ਭਾਈ ਪਾਣੀ ਦਾ ਹਿਸਾਬ ਆ ਵਾ। ਸਾਡੇ ਹਾਲ ਤਾਂ ਭਾਈ ਡਾਫਾਂ ਲੱਗੀਆਂ ਹੁੰਦੀਆਂ ਪੂਰੀਆਂ। ਇੱਥੋਂ ਤਾਂ ਬਸ ਆਹੀ ਪਾਣੀ ਆ ਰਿਹਾ ਵਾ। ਇਹ ਤੇ ਐ ਜਿਵੇਂ ਨਲਕਾ ਚੱਲਦਾ। ਮਤਲਬ ਥੋੜਾ ਪਾਣੀ ਆ ਹਨਾ? ਜ਼ਿਆਦਾ ਥੋੜਾ। ਹਾਂ ਥੋੜਾ ਨਹੀਂ ਵਾਵਾ ਥੋੜਾ। ਹਾਂ ਨਹੀਂ ਸਾਡੇ ਵਾਲੇ ਪਾਸੇ ਭਾਜੀ ਪਾਣੀ ਕਾਫੀ ਹੁੰਦਾ ਵਾ। ਅਸੀਂ ਤਾਂ ਕਰਕੇ ਨਾ ਮੁੰਜੀ ਨਹੀਂ ਲਾਉਂਦੇ। ਹੂੰ ਜ਼ਿਆਦਾ ਸਾਡਾ ਰੁਝਾਨ ਹੁੰਦਾ ਕਿ ਜਿਹੜੇ ਜਨਵਰਾਂ ਜੋਗਾ ਚਾਰਾ ਮਤਲਬ ਪੱਠੇ ਪੁੱਠੇ ਹੋ ਜਾਣ। ਸਹੀ ਹੋ ਜਾਣ ਉਹੀ ਵਧੀਆ। ਸਹੀ ਹੈ। ਬਾਕੀ ਮੌਸਮ ਤੇ ਅੱਜ ਭਾਈ ਪੂਰਾ ਚੁਭਵੀਂ ਧੁੱਪ ਲੱਗੀ ਹੋਈ ਆ। ਅੱਲਾ ਖੈਰ ਸੁੱਖ ਰੱਖੇ। ਤੇ ਬਸ ਲੱਗੇ ਆ ਚਾਲੇ ਪਾਉਣ ਹੁਣ ਆਪਾਂ ਵੀ ਘਰ ਵੱਲ ਨੂੰ ਤੇ ਜਾ ਕੇ ਵੇਖੀਏ ਉੱਥੇ ਕੀ ਸੂਰਤ ਹਾਲ ਆ ਮਿਸਤਰੀਆਂ ਦੀ। ਭਾਜੀ ਗੱਲ ਸੁਣ ਲਓ
ਪਿੱਛੇ ਉਹ ਰੌਲਾ ਨਹੀਂ ਕਰ ਰਹਿਣ ਦਾ। ਅਸਲ ਦੇ ਵਿੱਚ ਨਾ ਯਾਰ ਸੀਲਿੰਗ ਵਾਲੇ ਕੰਮ ਕਰ ਰਹੇ ਆ। ਸੀਲਿੰਗ ਵਾਲਿਆਂ ਦਾ ਚੱਕਰ ਹੈ ਕਿ ਉਹਨਾਂ ਦੇ ਸਿਰ ਤੇ ਰਹਿਣਾ ਪੈਂਦਾ ਵਾ। ਉਹ 19 ਕੀ ਮੜੀ ਜੀ ਕਰਤੀ ਨਾ, ਕੱਲ ਨੂੰ ਬਲਾਕ ਇੱਕ ਵੀ ਟੁੱਟ ਗਿਆ ਤੁਹਾਨੂੰ ਪਤਾ, ਫਿਰ ਕੰਮ ਖਰਾਬ ਹੋ ਜਾਂਦਾ। ਫਿਰ ਮਿਸਤਰੀ ਵੀ ਮਤਲਬ ਕੰਮ ਜਿਹੜਾ ਨਾ ਉਹ ਮਗਰ ਚੜਾ ਕੇ ਮਤਲਬ ਕਰਨਾ ਪੈਂਦਾ ਹੈ ਨਾ। ਮਤਲਬ ਇੱਕ ਦਿਨ ਛੁੱਟੀ ਹੋ ਗਈ ਤੇ ਫਿਰ ਉਸ ਤੋਂ ਬਾਅਦ ਕੰਮ ਬੈਕ ਚਲਾ ਜਾਂਦਾ ਵਾ। ਕੱਲ ਹੁਣ ਨਹੀਂ ਆਏ ਮਿਸਤਰੀ, ਠੀਕ ਆ। ਹੁਣ ਮਤਲਬ ਵੀ ਮੈਂ ਹੈ ਨਹੀਂ ਸੀ। ਮੈਂ ਅਸਲ ਦੇ ਵਿੱਚ ਮੇਰੀ ਆਦਤ ਹੁੰਦੀ, ਮੈਂ ਸਵੇਰੇ ਨਾ 7:30 ਵਜੇ ਫੋਨ ਕਰਨਾ ਹੁੰਦਾ, ਉਸਤਾਦ ਜੀ ਕਿੱਥੇ ਰਹਿ ਗਏ, ਆ ਜਾਓ। ਆਉਣਾ ਉਹਨਾਂ ਨੇ 8 ਵਜੇ ਹੀ ਆ। 8 ਵਜੇ ਹੀ ਆ। ਫੋਨ ਲਾਜ਼ਮੀ ਕਰਨਾ ਵਾ ਡੇਲੀ, ਮਤਲਬ ਪਤਾ ਵੀ ਆਉਣਾ ਵਾ ਫਿਰ ਵੀ ਡੇਲੀ ਫੋਨ ਕਰਨਾ ਵਾ। ਉਹ ਫਿਰ ਪਤਾ ਹੁੰਦਾ ਕਿ ਯਾਰ ਬੰਦਾ ਸਿਰ ਤੇ ਹੈਗਾ ਵਾ। ਆਹ ਚੱਕਰ ਆ ਤੇ ਮੈਂ ਤਾਂ ਗਿਆ। ਹੁਣ ਇਨਸ਼ਾਅੱਲਾ ਆਵਾਂਗੇ। ਫਿਰ ਹੁਣ ਪਹਿਲਾਂ ਤੁਸੀਂ ਆਉਣਾ ਵਾ। ਤੁਸੀਂ ਹੁਣ ਉਧਰ ਨੂੰ ਜਦੋਂ ਵੀ ਆਉਣਾ ਨਾ, ਤੁਸੀਂ ਗੋਜਰੇ ਵੀ ਆਉਣਾ ਤੇ ਤੁਸੀਂ ਉਹਨੂੰ ਆ ਜਾਣਾ ਇਨਸ਼ਾਅੱਲਾ ਜ਼ਰੂਰ। ਗੋਜਰ ਤੇ ਮੈਂ ਜਾਂਦਾ ਹੀ ਰਹਿਣਾ ਤੇ ਬਸ ਫਿਰ ਉੱਪਰ ਇਹਨੂੰ ਮੈਂ ਆਣਾ ਤੇ ਕਿੱਡੀ ਕਿ ਥਾਂ ਵਾ। ਗੋਜਰ ਮੇਰੇ ਸਹੁਰੇ ਆ। ਅੱਛਾ ਵਾਹ ਜੀ ਵਾਹ, ਚਲੋ ਅੱਲਾ ਖੈਰ ਕਰੇ। ਬੈਗ ਸ਼ੈਗ ਆਪਾਂ ਕਰ ਲਿਆ ਪੈਕ ਤੇ ਚਲੋ ਜੀ। ਹਾਂਜੀ ਉਸਤਾਦ ਜੀ ਚਲੀਏ। ਚਲੋ ਜੀ, ਲੋ ਜੀ ਪੈਣ ਲੱਗੇ ਜੀ ਚਾਲੇ ਘਰਾਂ ਨੂੰ। ਲੋ ਜੀ ਫੈਸਲਾਬਾਦ ਦੀਆਂ ਸੜਕਾਂ ਤੇ ਫਿਰਦੇ ਪਏ ਆ ਤੇ ਮੌਸਮ ਹੋ ਗਿਆ ਸੋਹਣਾ ਜਿਹਾ। ਪਿੱਛੇ ਤੇ ਭਾ ਗਰਮੀ ਹੀ ਵਾਵਾ ਜ਼ਿਆਦੀ ਹੈ ਨਾ। ਆਪਣੇ ਨਾਲ ਤੇ ਧੁੱਪ ਜਿਹੜੀ ਆਪਣੇ ਨਾਲ ਧੁੱਪ। ਇਹ ਸੌਣ ਆ ਜੀ, ਇਹ ਵੱਟ ਨਾਲ ਵੱਟ ਸਾਂਝੀ ਹੁੰਦੀ। ਕਹਿੰਦੇ ਵੀ ਵੱਟ ਤੋਂ ਪਰਲੀ ਵੱਟ ਤੇ ਮੀਂਹ ਪੈਂਦਾ ਹੁੰਦਾ। ਇਹ ਆਂਦੇ ਜੀ ਖੋਤੇ ਦੇ 2 ਕੰਨ ਹੋਣ ਨਾ, ਇੱਕ ਭਿੱਜਾ ਹੁੰਦਾ ਇੱਕ ਸੁੱਕਾ ਹੁੰਦਾ। ਸੌਣ ਚਾਹ ਹਿਸਾਬ ਹੁੰਦਾ ਹੈ। ਤੇ ਲੋ ਜੀ ਜਾਣੇ ਪਏ ਆ। ਇਹ ਹੁਣ ਭਾਈ ਆਪਾਂ ਕਿੱਥੇ ਜਾਣੇ ਪਏ ਪਹਿਲਾਂ? ਆਪਾਂ ਜਾਂਦੇ ਆ ਬਗਦਾਦੀ ਹਲੀਮ ਤੇ। ਅੱਛਾ, ਤੁਹਾਡੇ ਫੈਸਲਾਬਾਦ ਦਾ ਫੇਮਸ ਆ। ਹਾਂਜੀ, ਉੱਥੇ ਜਾ ਕੇ ਨਾਸ਼ਤਾ ਕਰਦੇ ਆ, ਫਿਰ ਅੱਗੇ ਵਧਦੇ ਆ। ਫਿਰ ਅੱਗੇ ਵਧਦੇ ਆ। ਲੋ ਜੀ ਆ ਭਾਈ ਕਿਹੜੀ ਸੜਕ ਆ? ਡੈਵੋ ਰੋਡ ਆ ਇਹ ਸਰ? ਇਹ ਜੇਲ ਰੋਡ ਆ। ਅੱਛਾ, ਇਹ ਜੇਲ ਰੋਡ ਆ। ਲੋ ਜੀ ਲੈਲਪੁਰ ਦਾ ਜੇਲ ਰੋਡ ਆ ਇਹ ਹੈ। ਜੇਲ ਰੋਡ ਤੇ ਚੜ ਗਏ। ਅੱਛਾ ਅੱਛਾ, ਡੈਵੋ ਰੋਡ ਸੀ ਪਿਛਲਾ, ਇਹ ਆ ਜੇਲ ਰੋਡ। ਆ ਭਾਜੀ ਬੜਾ ਨਿਜ਼ਾਮ ਪਿਆਰਾ ਬਣਾਇਆ ਹੋਇਆ ਯਾਰ। ਗ੍ਰੀਨ ਬੈਲਟ ਦੇ ਨਾਲ ਪੌਦੇ ਸ਼ੌਦੇ ਲਾਏ ਆ, ਸਜਾਵਟ ਕੀਤੀ ਹੈ ਤੇ ਹਾਂ। ਰਾਤ ਆਉਂਦੇ ਤੇ ਤੁਹਾਨੂੰ ਲਾਈਟਿੰਗ ਸ਼ਾਟਿੰਗ ਵੀ ਨਜ਼ਰ ਆਉਣੀ ਸੀ ਇਹਦੇ ਵਿੱਚ। ਹਾਂਜੀ, ਬਈ ਪੂਰੇ ਫੈਸਲਾਬਾਦ ਦੇ ਵਿੱਚ, ਲੈਲਪੁਰ ਦੇ ਵਿੱਚ ਇਸ ਤਰ੍ਹਾਂ ਹੀ ਪੌਦਿਆਂ ਦੇ ਵਿੱਚ ਜਿਹੜੀਆਂ ਨਾ ਲਾਈਟਿੰਗ ਹੋਈ ਆ। ਅੱਛਾ, ਬੜਾ ਪਿਆਰਾ ਨਜ਼ਾਰਾ ਬਣਦਾ। ਲੋ ਜੀ ਮਾਸ਼ਾਅੱਲਾ। ਆ ਰੋਡ ਦੋਨੋਂ ਸਾਈਡਸ ਰੋਡ ਦੀਆਂ ਚੈੱਕ ਕਰੋ ਕਿੰਨੀਆਂ ਮਜ਼ੇਦਾਰ ਬਣਾਈਆਂ ਹੋਈਆਂ। ਮੈਂ ਫੈਸਲਾਬਾਦ ਅਸਲ ਦੇ ਵਿੱਚ ਆਇਆ ਵਾਂ ਘੱਟੋ ਘੱਟ ਭਾਜੀ 3 ਸਾਲ ਬਾਅਦ ਮੇਰਾ ਖਿਆਲ। ਪਹਿਲੇ ਮੈਂ 2021-22 ਦੇ ਵਿੱਚ ਆਇਆ ਸੀ। 21 ਦੇ ਵਿੱਚ 20 ਚ ਜਦੋਂ ਗਾਣਾ ਆਪਣਾ ਚੱਲਿਆ ਸੀ ਕਿਹੜਾ ਚੱਲਿਆ ਸੀ? ਪੰਜਾਬ ਖੂਨ ਖੰਨੇ ਦਾ ਵੀ ਇਹੀ ਖੂਨ, ਲਾਹੌਰ ਦਾ ਵੀ ਉਹੀ ਖੂਨ, ਲੈਲਪੁਰ ਵਾਲੇ ਲੁਧਿਆਣੇ ਬੋਲਦੇ। ਇਹ ਗਾਣਾ ਆਪਣਾ ਚੱਲਿਆ ਸੀ ਉਦੋਂ। ਨਾਸਰ ਭਾਈ ਕੋਲ ਪਹਿਲੀ ਵਾਰੀ ਆਏ ਸੀ 2020 ਦੀ ਗੱਲ ਆ ਇਹ, ਜਦੋਂ ਕਿਸਾਨ ਅੰਦੋਲਨ ਸੀ, ਧਰਨਾ ਲੱਗਾ ਸੀ ਤੇ ਉਦੋਂ ਪੰਜਾਬੀ ਲਹਿਰ ਦਾ ਇੰਟਰਵਿਊ ਵਾਸਤੇ ਭਾਈ ਨੇ ਸੱਦਿਆ ਸੀ। ਉਦੋਂ ਪਹਿਲੀ ਮੁਲਾਕਾਤ ਸੀ। ਉਸ ਤੋਂ ਬਾਅਦ 21-22 ਚ ਆਉਣੇ ਰਹੇ, 23 ਚ ਵੀ ਫਿਰ ਆਏ ਆ। ਤੇ ਮਤਲਬ ਇਸ ਤਰ੍ਹਾਂ ਰਹਿ ਕੇ ਉਹ 2022 ਦੇ ਵਿੱਚ ਤਕਰੀਬਨ ਆਏ ਸੀ। ਉਦੋਂ ਗਾਣੇ ਅਸੀਂ 1-2 ਕਰਨੇ ਸੀ, ਉਦੋਂ ਤਾਂ ਆਏ ਸੀ। ਤੇ ਇੱਧਰ ਰੋੜਾ ਰਾਣਾ ਤੇ ਕਦੇ ਨਿਕਲੇ ਨਹੀਂ, ਮਤਲਬ ਐਨੂੰ ਨਹੀਂ ਆਏ ਸੀ। ਤਾਂ ਹੁਣ ਆਇਆ ਮੈਂ ਤਾਂ ਵੇਖਣ ਡਿਆ ਵੀ ਇਹ ਤਕਰੀਬਨ ਵੀ ਫੈਸਲਾਬਾਦ ਵੀ ਸਿਟੀ ਬਹੁਤ ਵੱਡਾ ਵਾ। ਮਤਲਬ ਲਾਹੌਰ ਦੇ ਹਿਸਾਬ ਨਾਲ ਹੀ ਆਪਾਂ ਚੱਲ ਸਕਦੇ ਹਾਂ। ਲਾਹੌਰ ਜ਼ਿਆਦਾ ਬੜਾ ਵਾ। ਹਾਂ, ਲੇਕਿਨ ਫਿਰ ਵੀ ਇਹ ਵੀ ਵੱਡਾ ਤਾਂ ਕਾਫੀ ਆ। ਹਾਂ, ਲੇਕਿਨ ਗ੍ਰੀਨਰੀ ਵਗੈਰਾ ਮਾਸ਼ਾਅੱਲਾ ਹੁਣ ਪੂਰਾ ਮਾਹੌਲ ਸੈੱਟ ਕੀਤਾ ਹੋਇਆ ਹੈ ਨਾ। ਰੋਡ ਬਹੁਤ ਅੱਛੇ ਆ। ਇਹ ਨਾਲ ਐਗਰੀਕਲਚਰ ਆ ਗਈ ਜੀ। ਇੱਧਰ ਐਗਰੀਕਲਚਰ ਯੂਨੀਵਰਸਿਟੀ ਹੈ ਜੀ। ਨਾਲ ਇਹ ਕਿੰਨੇ ਭਾਜੀ ਏਕੜ ਦੇ ਵਿੱਚ ਆ? ਮਰਬਿਆਂ ਦੇ ਵਿੱਚ ਲਾ ਲਓ। ਮਰਬਿਆਂ ਦੇ ਵਿੱਚ ਹਾਂ, ਕਿੰਨੇ ਮਰਬਿਆਂ ਚ ਭਾਜੀ? ਮੈਨੂੰ ਆਈਡੀਆ ਨਹੀਂ ਦੇਖਣ। ਲੇਕਿਨ 25 ਦੀ ਤੇ ਹੋਊਗੀ। ਹਾਂਜੀ, ਇੰਨੇ ਚ ਤੇ ਹੈਗੀ ਆ। ਕਿਉਂਕਿ ਅੰਦਰ ਭਾਈ ਪੱਠੇ ਉਹ ਬੜਾ ਕੁਝ ਬੀਜਿਆ ਹੋਇਆ ਵਾ। ਮੋਸਟਲੀ ਇਸ ਏਰੀਏ ਦੇ ਜਿੰਨੇ ਕੰਪੀਟੀਸ਼ਨ ਹੁੰਦੇ ਆ, ਇੱਕ ਸਾਈਡ ਤੇ ਆਬਾਦੀ ਆ ਰਹੀ ਹੈ, ਇੱਕ ਸਾਈਡ ਤੇ ਯੂਨੀਵਰਸਿਟੀ ਆ ਰਹੀ ਹੈ। ਵਿੱਚ ਥੋੜਾ ਜਿਹਾ ਏਰੀਆ ਜੇਲ੍ਹ ਦਾ ਵਾ। ਓਕੇ। ਤੇ ਬਾਕੀ ਸਾਰਾ ਜਿਹੜਾ ਵਾ ਯੂਨੀਵਰਸਿਟੀ ਦਾ ਹੀ। ਓਕੇ ਓਕੇ ਓਕੇ। ਯੂਨੀਵਰਸਿਟੀ ਬਹੁਤ ਵੱਡੀ ਆ। ਫੈਸਲਾਬਾਦ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਹੈ ਜੀ। ਮੈਂ ਕਿਹਾ ਥੋੜਾ ਨਾਲ ਇਨਫੋਰਮੇਸ਼ਨ ਵੀ ਸਾਂਝੀ ਕਰ ਦਈਏ। ਤਾਂ ਉਹ ਲੈਲਪੁਰ ਆਏ ਆ ਤੇ ਲੈਲਪੁਰ ਦੀਆਂ ਥੋੜੀਆਂ ਜਿਹੀਆਂ ਖਾਸੀਅਤਾਂ ਵੀ ਦੱਸਣੀਆਂ ਚਾਹੀਦੀਆਂ ਵਾ। ਤੁਸੀਂ ਭਾ ਨਾਸਰ ਦੇ ਵਲੌਗ 'ਚ ਤੇ ਲੈਲਪੁਰ ਪੂਰਾ ਵੇਖਦੇ ਹੋ, ਮੈਂ ਥੋੜਾ ਜਿਹਾ ਗੱਲਾਂ ਨਾਲ ਵਿਖਾ ਰਿਹਾ ਨਾਲ। ਲਓ ਜੀ ਆਹ ਚੌਕ ਹੈਗਾ ਐਗਰੀਕਲਚਰ ਦਾ, ਐਗਰੀਕਲਚਰ ਯੂਨੀਵਰਸਿਟੀ ਦਾ ਚੌਕ ਆ। ਬੜਾ ਪਿਆਰਾ ਨਕਸ਼ਾ ਬਣਾਇਆ ਹੋਇਆ ਵਾ, ਕਿਆ ਬਾਤ ਆ। ਪੈਨ ਲਾਇਆ ਤੇ ਨਾਲ ਕਿਤਾਬਾਂ ਤੇ ਉੱਤੇ ਡਿਗਰੀ ਹੋਲਡਰ ਵਾਲਾ ਟੋਪੀ ਜੀ ਹੈ। ਹਾਂਜੀ। ਲਓ ਜੀ ਐਗਰੀਕਲਚਰ ਯੂਨੀਵਰਸਿਟੀ। ਹਾਂਜੀ। ਤੇ ਆਹ ਗੇਟ ਆ ਜੀ ਐਗਰੀਕਲਚਰ ਦਾ, ਯੂਨੀਵਰਸਿਟੀ ਆਫ ਐਗਰੀਕਲਚਰ ਜੀ। ਲਓ ਕਿਆ ਬਾਤ ਆ। ਮੈਂ ਇੱਥੇ ਕਦੇ ਆਇਆ ਨਹੀਂ। ਮੇਨ ਗੇਟ ਆ ਜੀ। ਅੱਛਾ, ਇਹ ਮੇਨ ਗੇਟ ਆ। ਹਾਂਜੀ। ਓਕੇ। ਇਹਦੇ ਕਿੰਨੇ? ਅੱਛਾ 4-5 ਗੇਟ ਆ। ਇਧਰੋਂ ਮੇਨ ਗੇਟ ਆ ਜੀ। ਓਕੇ, ਮਤਲਬ ਪ੍ਰੋਪਰ ਇੰਟਰੈਂਸ ਆ ਯਾਰ ਵੀ। ਕਿਆ ਬਾਤ ਆ। ਲੋ ਜੀ ਬੈਗ ਕੱਢ ਲਈਏ। ਹਾਂਜੀ ਉਸਤਾਦ ਜੀ। ਡਨ ਸਰ। ਥੈਂਕ ਯੂ ਜੀ।
ਅੱਲਾ ਸਪੁਰਦ ਅੱਲਾ ਖੈਰ ਕਰੇ। ਲੋ ਜੀ ਆ ਗਏ ਆ ਅਸੀਂ GTS ਬੱਸ ਅੱਡੇ। ਇੱਥੋਂ ਪਹੁੰਚਦੇ ਆ, ਜਾ ਕੇ ਮੈਸੇਜ ਕਰਦੇ ਇਨਸ਼ਾਅੱਲਾ। ਠੀਕ ਹੈ। ਹੁਣ ਤੁਸੀਂ ਆਉਣਾ ਕਦੋਂ ਆ? ਜਿੱਦਣ ਤੁਸੀਂ ਮੰਡੀ ਗਏ ਉਦੋਂ ਹੋ ਕੇ ਜਾਣਾ ਮੇਰੇ ਕੋਲੋਂ, ਪੱਕਾ? ਚਲੋ ਡਨ ਹੋ ਗਿਆ। ਹੁਣ ਤੁਹਾਡੇ ਵਲੌਗ ਵਾਲਿਆਂ ਨੂੰ ਵੀ ਚੇਤਾ ਤੇ ਮੇਰੇ ਵਾਲਿਆਂ ਨੂੰ ਵੀ। ਓਕੇ ਸਰ। ਲੋ ਜੀ GTS ਆ ਗਏ ਆ ਬੱਸ ਅੱਡੇ। ਟਿਕਟ ਆਪਾਂ ਇੱਥੋਂ ਲੈ ਲੈਣੀ ਆ ਤੇ ਫਿਰ ਜਾਂਦੇ ਆ। ਬੱਸਾਂ ਚੈੱਕ ਕਰੋ। 2 hours later. ਲੋ ਜੀ ਦੋਸਤੋ ਹੋਮਲੈਂਡ ਤੇ ਲੈਂਡ ਹੋ ਗਏ ਆ ਤੇ ਇੱਥੇ ਤਾਂ ਧੁੱਪ ਹੈਗੀ ਆ ਬਾਈ ਬੜੀ ਕੜਵੀਂ ਜੀ। ਪਹਿਲਾਂ ਫੈਸਲਾਬਾਦ ਤਾਂ ਮੌਸਮ ਨਾਰਮਲ ਸੀ, ਲੇਕਿਨ ਆਪਣੇ ਵਾਲੇ ਪਾਸੇ ਹੋਮ ਬੜਾ ਜ਼ਿਆਦਾ ਵੱਜਾ ਵਾ। ਬੱਦਲ ਹੋਏ ਆ ਕੈਨੇਡਾ ਵਾਲੇ ਮੜੇ ਮੜੇ ਜਿਹੇ, ਮਤਲਬ ਮੌਸਮ ਸਾਫ਼ ਹੋਇਆ ਉਤੋਂ। ਤੇ ਆਪਣੇ ਵੈਸੇ ਧੁੱਪ ਬੜੀ ਗਰਮੀ ਬੜੀ ਜ਼ਿਆਦੀ ਆ। ਤੇ ਇੱਧਰ ਮਾਸ਼ਾਅੱਲਾ ਕਰੋ ਜੀ ਚੈੱਕ। ਲੋ ਜੀ ਆਹ ਲੱਗ ਗਏ ਆ ਫਰੰਟ ਦੇ ਉੱਤੇ ਗਰੂਫ ਘਰ ਦੇ। ਮੈਂ ਕਿਹਾ ਸੀ ਵੀ ਘਰ ਜਾਈਏ ਤੇ ਤੁਹਾਨੂੰ ਨਾਲ ਵਿਖਾਈਏ ਵੀ ਕਿ ਕੀ ਕੰਮ ਹੋ ਰਿਹਾ ਤੇ ਕੀ ਰਹਿ ਗਿਆ ਤੇ ਕਿੰਨਾ ਹੋ ਗਿਆ ਆਪਣੇ ਮਗਰੋਂ। ਮੈਂ ਕਿਹਾ ਹੁਣ ਇੰਟਰ ਹੋਏ ਆ ਤੇ ਤੁਹਾਨੂੰ ਸਾਰਾ ਵਿਜ਼ਿਟ ਕਰਾ ਦਈਏ ਇੱਕ ਵਾਰੀ, ਮੈਂ ਵੀ ਆਪ ਵੀ ਦੇਖ ਲਵਾਂ ਨਾਲੇ ਤੁਹਾਨੂੰ ਵੀ। ਤੇ ਲੋ ਜੀ ਮਾਸ਼ਾਅੱਲਾ ਗਰੂਫ ਲੱਗ ਗਏ ਆ ਤੇ ਬੜੇ ਕਮਾਲ ਦੇ ਲੱਗੇ ਹੋਏ ਆ। ਤੇ ਸਰਫਰਾਜ਼ ਜੀ ਕੀ ਹਾਲ ਚਾਲ ਜੇ? ਠੀਕ ਆ ਅਲਹਮਦੁਲਿਲਾ। ਐ ਫਿੱਟ ਪਹੁੰਚ ਆਏ ਭਾਈ। ਅੱਜ ਅਸੀਂ ਕਿਹਾ ਵੀ ਜਾ ਕੇ ਸਰਫਰਾਜ਼ ਤੇ ਛਾਪਾ ਮਾਰ ਲਈਏ। ਅੱਛਾ ਆਪਾਂ ਕਾਹਤੋਂ ਮਾਰਨਾ, ਆਪਾਂ ਕਿਹੜਾ ਚੋਰੀ ਲੱਗੇ ਆ। ਹੋਰ ਤਬੀਅਤ ਵਧੀਆ ਜੀ ਮਾਸ਼ਾਅੱਲਾ। ਮਗਰੋਂ ਮੈਂ ਸੁਣਿਆ ਕੰਮ ਨਿਬੇੜ ਲਿਆ ਵਾ ਤੁਸੀਂ ਕੱਲਿਆਂ ਨੇ ਹੈ? ਉਦਾਂ ਭਾਜੀ ਤੇ ਇੱਕ ਦਿਨ ਛੁੱਟੀ ਕੀਤੀ। ਇੱਕ ਦਿਨ ਬਾਅਦ। ਅੱਛਾ ਉਹ ਇੱਕ ਦਿਨ ਦੇ ਵਿੱਚ ਹੀ ਵਾਵਾ ਕੰਮ ਪਿੱਛੇ ਚਲਾ ਗਿਆ ਹਨਾ, ਲੇਕਿਨ ਆਹ ਲੱਗ ਗਿਆ ਸੋਹਣਾ ਹੋ ਗਿਆ ਹਨਾ। ਅੰਦਰੋਂ ਆਵਾਜ਼ਾਂ ਮਾਰਦਾ। ਲਓ ਜੀ ਗੇਟ ਵੀ ਹੋ ਗਿਆ ਫਾਈਨਲ। ਗੇਟ ਦੀਆਂ ਕਸਰਾਂ ਨਿਕਲ ਗਈਆਂ ਸਰ। ਲਓ ਜੀ ਗੇਟ ਆਪਣਾ ਪ੍ਰੋਪਰ ਡਨ ਹੋ ਗਿਆ। ਲਓ ਜੀ ਮਾਸ਼ਾਅੱਲਾ। अस्सलाम वालेकुम सर, की हाल चाल जे? तबीयत सेहत? आ गए हैं जी, मुबारक ਤੁਹਾਨੂੰ बहुत बहुत। हो गया जी कंडा निकल गया। चलो माशाल्लाह साढ़े दियो जी मिस्त्री ਨੂੰ ਮੁਬਾਰਕਾਂ। ਕਹਿੰਦੇ ਵੀ ਮੁੰਡੇ ਦਾ ਮੰਗਣਾ ਹੋ ਗਿਆ। ਮਠਿਆਈ ਨਹੀਂ ਲਿਆਂਦੀ ਯਾਰ? ਅੱਛਾ ਮੰਗਣਾ ਨਹੀਂ ਆਇਆ ਹਲੇ? ਅੱਛਾ ਵੇਖਣ ਆਏ ਸੀ ਨੇ। ਇਸ ਵਾਰੀ ਕੰਮ ਪਾਸ ਹੀ ਆ, ਵੇਖ ਲਿਓ ਫਿਰ। ਅੱਛਾ ਚਲੋ ਅੱਲਾ ਖੈਰ ਕਰੇ ਭਾਈ, ਬੜੀਆਂ ਮੁਬਾਰਕਾਂ। ਲੋ ਜੀ ਮਾਸ਼ਾਅੱਲਾ ਕੰਮ ਚੱਲ ਰਿਹਾ ਇੱਧਰ ਵੀ ਤੇ ਉਹ ਕੰਮ ਨਿਬੜ ਗਿਆ ਪਰਿਓ ਤੇ ਉਹ ਪਰਲੇ ਪਾਸੇ ਗਰੂਫ ਵਗੈਰਾ ਲੱਗ ਕੇ ਤਾਂ ਹੁਣ ਹੋ ਗਿਆ ਕੰਮ ਇੱਥੇ ਸਟਾਰਟ। ਅੱਛਾ ਉਸਤਾਦ ਜੀ ਆ ਹੁਣ ਪੱਥਰ ਹੋ ਗਿਆ ਲੱਗਣਾ ਸਟਾਰਟ ਤੇ ਇਹਦੇ ਵਿੱਚ ਬਾਕੀ ਸਾਰਾ ਕੰਮ ਫਾਈਨਲ ਕਰਤਾ, ਮਤਲਬ ਲੈਵਲ ਸ਼ੈਵਲ ਕੱਢ ਕੇ ਓਕੇ ਹੈ ਨਾ। ਅੱਛਾ ਹੁਣ ਸਾਈਡ ਵਾਲਾ ਬੈਲਟ ਪਾ ਕੇ ਤੇ ਅੱਲਾ ਦੀ ਸਪੁਰਦ। ਅੱਛਾ ਬਾਰਡਰ ਭਾਜੀ ਇੱਕ ਲਾਉਣਾ ਆਪਾਂ ਇਦਾਂ? ਠੀਕ ਆ। ਇਹ ਹੋਰ ਨਹੀਂ ਜ਼ਿਆਦਾ ਲੱਗਣਾ ਨਾ ਵਿੱਚ? ਇਹ ਇੰਨਾ ਕੀ ਲੱਗਣਾ ਵਾ? ਠੀਕ ਹੋ ਗਿਆ। ਚਲੋ ਅੱਲਾ ਖੈਰ ਕਰੇ। ਪੱਥਰ ਥੋੜਾ ਜਿਹਾ ਵਾਈਟ ਸ਼ੇਡ ਮਾਰਦਾ, ਮੈਂ ਤਾਂ ਕਿਹਾ ਸੀ ਨਾ। ਚਲੋ ਅੱਲਾ ਖੈਰ ਕਰੇ। ਲੋ ਜੀ ਸੈਮ ਸਾਹਿਬ ਸੁਣਾਓ ਕਿਵੇਂ ਆ? ਪੱਖਾ ਲਾ ਕੇ ਬੈਠਾ ਨਾਲ ਕੰਮ ਕਰ ਰਿਹਾ ਹੈ? ਗਰਮੀ ਵਾਕਿਆ ਹੀ ਬਹੁਤ ਜ਼ਿਆਦੀ ਆ ਆਪਣੇ ਵਾਲੇ ਪਾਸੇ ਤੇ ਸਗੋਂ ਬਹੁਤ ਹੀ ਆ। ਮੀਂਹ ਮੂੰਹ ਇੱਥੇ ਕਿੰਨਾ ਕੀ ਪਿਆ ਸੈਮ? ਇੱਕ ਦਿਨ ਪਿਆ ਮਾੜਾ ਜਿਹਾ। ਉਸ ਤੋਂ ਬਾਅਦ? ਉਸ ਤੋਂ ਪਹਿਲਾਂ? ਨਹੀਂ ਮਤਲਬ ਬਿਲਕੁਲ ਨਹੀਂ ਪਿਆ? 3 ਦਿਨ ਹੀ ਪਿਆ? ਮਿੱਟੀ ਬਹਿਣ ਵਾਲਾ ਹਿਸਾਬ ਸੀਗਾ। ਅੱਛਾ ਮਿੱਟੀ ਬਹਿਣ ਵਾਲੀ। ਮਿੱਟੀ ਤੇ ਪਹਿਲਾਂ ਬੈਠੀ ਹੋਈ ਸੀ। ਉਹ ਬਹਿਣ ਵਾਲਾ ਜਿਵੇਂ ਹੁੰਦਾ ਵਾ। ਹਾਂ ਮੈਂ ਸਮਝ ਗਿਆ, ਥੋੜੀ ਪਈ ਹੈ। ਚਲੋ ਅੱਲਾ ਖੈਰ ਕਰੇ। ਆ ਹੁਣ ਸਾਈਡਾਂ ਤੋਂ ਲਾਈ ਆਉਂਦੇ ਆ। ਇੱਥੇ ਤੁਹਾਨੂੰ ਪਤਾ ਕਿ ਆਪਣਾ ਪੁਰਾਣਾ ਚੜਾ ਸੀ, ਚਬੱਚਾ ਸੀ, ਇਹਨੂੰ ਆਪਾਂ ਕਰਨਾ ਵਾ ਇੱਥੋਂ ਕਲੀਅਰ। ਮਤਲਬ ਆ ਨਾ ਸਾਰੀਆਂ ਇੱਟਾਂ, ਆਹੋ ਵੀ ਆ ਇੱਟਾਂ ਸਾਰੀਆਂ ਅੰਦਰ ਕਰਕੇ ਨਾ ਫਿਰ ਇੱਥੇ ਦੀਵਾਰ ਹੋ ਜਾਏਗੀ ਪਲਸਤਰ ਥੱਲੋਂ ਨਾ। ਤੇ ਆ ਜਿਹੜਾ ਛੋਟੇ ਆ ਦਰਾੜਾਂ ਵਿੱਚ ਪਈਆਂ ਹੋਈਆਂ ਵਾ ਇਹ ਸਾਰੀਆਂ ਮਤਲਬ ਖਤਮ ਕਰਾ ਦਾਂਗੇ ਆਪਾਂ। ਲੋ ਜੀ ਇੱਥੇ ਹੁਣ ਸਿੱਧੀ ਲਾਈਨ ਲੱਗਣੀ ਪੱਥਰ ਵਾਲੀ। ਲੋ ਜੀ ਮੌਸਮ ਬੜਾ ਸੋਹਣਾ ਵਾ ਤੇ ਅਸੀਂ ਆ ਗਏ ਆ ਬਾਹਰ ਆਪਦੀਆਂ ਡਿਊਟੀਆਂ ਤੇ। ਪੱਠੇ ਪਾਉਣ ਲੱਗੇ ਆ। ਅਸੀਂ ਕਿਹਾ ਪੱਠੇ ਪਾ ਲਈਏ ਤੇ ਇੱਧਰ ਮਾਸ਼ਾਅੱਲਾ ਫਿਰਦੇ ਪਏ ਆ ਕਬੂਤਰ ਤੇ ਇੱਧਰ ਪੀਤੀ ਜਾਂਦੇ ਆ ਬੱਚੇ ਪਾਣੀ। ਕਿਆ ਬਾਤਾਂ। ਤੇ ਇੱਧਰ ਚੜਿਆ ਸੈਮ ਤੇ ਆਪਦੀ ਮੇਨ ਡਿਊਟੀ ਤੇ ਆ। ਕਹਿੰਦੇ ਵੀ ਕਬੂਤਰ ਆ ਗਿਆ ਵਾ ਤੇ ਮੈਂ ਕਿਹਾ ਵੀ ਇਹਨੂੰ ਛੇਤੀ ਉਡਾ ਦੇ ਤਾਂ ਕਿ ਜੱਟੂ ਆਪਾਂ ਪੱਠੇ ਪਾਈਏ। ਹੈਂ ਨਹੀਂ ਫੜਨਾ, ਇਹਨੂੰ ਫੜਨਾ ਹੀ ਨਹੀਂ ਆਉਣਾ। ਮੈਂ ਉਹਦੇ ਇੱਕ ਕੂਤਰੀ ਫੜੀ ਲਾ, ਇੱਥੇ ਉੱਡਦੀ ਫਿਰਦੀ, ਮੈਂ ਕੂਤੇ ਸਿੱਟੇ ਤੇ ਆ ਗਈ ਥੱਲੇ। ਇੱਥੋਂ ਮੈਂ ਘੇਰ ਹਾਂ ਹੁਣ ਤੂੰ ਸਿਰਫ ਚੈੱਕ ਕਰਨਾ ਵਾ ਵੀ ਛੇਤੀ ਆਪਾਂ ਪੱਠੇ ਪਾਈਏ। ਇਹ ਔਰ ਗਿਆ ਹੀ ਉੱਡ ਗਿਆ। ਮੇਰੀ ਮਾਂ ਬੜੀ ਸੋ ਬਦਾਮ ਖਾਂਦੀ। ਉੱਠ ਕਬੂਤਰਾ ਉੱਠ। ਹਾਂ ਭਾਈ ਹਿਲਾ ਦੇ ਕਿੱਥੇ ਆਇਆ? ਇਹ ਗਿਆ ਸੈਮਿਆ। ਲੋ ਜੀ ਕਬੂਤਰ ਉੱਡਦਾ ਪਿਆ ਵਾ ਤੇ ਆਪਾਂ ਨਾ ਪੱਠੇ ਪਾ ਲਈਏ। ਸਭ ਤੋਂ ਪਹਿਲਾਂ ਪੱਟੀਏ ਸੈਲੇ ਪੱਟ ਕੇ ਤੇ ਆਪਾਂ ਕਰੀਏ ਕੰਮ ਸਟਾਰਟ ਤੇ ਮੁੜ ਕੇ ਸਿੱਟ ਕੇ ਤੇ ਅੱਜ ਕੰਮ ਬੜੇ ਜ਼ਿਆਦੇ ਸਾਰੇ ਆ। ਕੰਮ ਤੇ ਕਹਿ ਲਓ ਵੀ ਅਖੀਰ ਲੈਵਲ ਦੇ ਹੋਏ ਪਏ ਆ। ਇੱਧਰ ਲੱਗਾ ਹੋਇਆ ਵਾ ਸਰਫਰਾਜ਼ ਆ। ਸ਼ੇਕਲਾ ਕੰਮ ਨੂੰ
ਲਓ ਜੀ ਮਾਸ਼ਾਅੱਲਾ ਆਪਣੀਆਂ ਬਤਖਾਂ ਜਿਹੜੀਆਂ ਵਾ ਨਾਤੀ ਧੋਤੀ ਜਾਂਦੀਆਂ ਵਾ ਮਾਸ਼ਾਅੱਲਾ। ਅਸਲ 'ਚ ਭਾਈ ਪਾਣੀ ਦੀਆਂ ਸ਼ੌਕੀਨ ਬੜੀਆਂ ਵਾ ਤੇ ਪਾਣੀ ਦੇ ਵਿੱਚ ਫਿਰ ਇੰਜੋਏ ਕਰਦੀਆਂ ਇਹ। ਕਿਉਂ ਜੱਟੂ? ਕਬੂਤਰ ਆਪਣੇ ਸਾਰੇ ਅੰਦਰ ਵੜ ਗਏ ਆ। ਐਂਬਰ ਓ ਬੱਗੋ ਓਏ ਬਾਹਰ ਆ, ਆ ਜਾ ਆ ਜਾ ਆ ਜਾ ਆ ਜਾ ਆ ਜਾ। ਲਓ ਜੀ ਐਂਬਰ ਰਾਣੀ ਨੇ ਵੀ ਆਪਾਂ ਮਿਲ ਲਈਏ ਪਹਿਲਾਂ। ਕਿਉਂ ਐਂਬਰ ਕੀ ਕਰਦਾ ਸੀ? ਐਂਬਰ ਹੈਲੋ, ਹਾਂਜੀ ਪੁੱਤਰ ਜੀ ਕਿਵੇਂ ਆ? ਠੀਕ ਹੈ ਮੇਰਾ ਪੁੱਤ? ਉਹ ਬਹੁਤ ਉਹਦੀ ਐਂਬਰ ਰਾਣੀ ਨਾ ਅੱਜ ਕੱਲ ਗੁੱਸੇ ਬਹੁਤ ਕਰਦੀ ਆ। ਥੋੜੀ ਥੋੜੀ ਮੈਨੂੰ ਫੀਲ ਹੁੰਦਾ ਵਾ, ਪਤਾ ਨਹੀਂ ਵੀ ਅਗਰੈਸਿਵ ਹੋ ਰਹੀ ਆ ਜਾਂ ਮੈਨੂੰ ਸਿਰਫ ਫੀਲ ਹੁੰਦਾ ਵਾ। ਹਲਕੇ ਹਲਕੇ ਨਾ ਕੰਨ ਸਿੱਟ ਜਾਂਦੀਆਂ ਮਗਰ ਨੂੰ ਅੱਜ ਕੱਲ। ਮੈਨੂੰ ਲੱਗ ਰਿਹਾ ਆ ਚੀਜ਼, ਮੈਨੂੰ ਫੀਲ ਹੋ ਰਹੀ ਆ। ਕਿਉਂ ਐਂਬਰ ਹੈ? ਹਾਂ ਪੁੱਤਰ ਪੱਖਾ ਚੱਲਣ ਦੇ ਉੱਤੇ ਮौज ਕਰ ਰਹੀ ਆ ਮੇਰੀ ਰਾਣੀ ਹੈ ਮਾਸ਼ਾਅੱਲਾ। ਅਸਲ 'ਚ 2-3 ਦਿਨ ਤੋਂ ਭਾਈ ਕਿਸੇ ਨੇ ਨਹੀਂ ਵੇਖਿਆ ਸੀ ਐਂਬਰ ਰਾਣੀ ਨੂੰ, ਤੇ ਮੈਂ ਕਿਹਾ ਵੀ ਐਂਬਰ ਨੂੰ ਨਾ ਦਰਸ਼ਨ ਕਰਾ ਦਈਏ ਐਂਬਰ ਦੇ ਸਾਰਿਆਂ ਨੂੰ, ਤਾਂ ਕਿ ਵੇਖਣ ਸਾਰੇ। ਕਿਉਂਕਿ ਤੁਹਾਨੂੰ ਪਤਾ ਕਿ ਹਰ ਵੀਰ ਭਰਾ ਜਿਹੜਾ ਵਾ, ਜਿਹੜੀ ਆਪਣੀ ਫੈਮਿਲੀ ਆ ਡੇਰੇ ਵਾਲੇ ਵਲੌਗਸ ਵਾਲੀ, ਉਹ ਸਾਰੀਆਂ ਚੀਜ਼ਾਂ ਨੂੰ, ਇਸ ਡੇਰੇ ਨੂੰ, ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਆ। ਤੇ ਤਾਂ ਕਰਕੇ ਮੈਂ ਕਿਹਾ ਵੀ 2-3 ਦਿਨ ਤੋਂ ਸਾਰੇ ਡੈਫੀਨੇਟਲੀ ਮਿਸ ਕਰ ਰਹੇ ਹੋਣੇ ਆ ਡੇਰੇ ਨੂੰ, ਤੇ ਵਿਖਾ ਦਈਏ। ਕਿਉਂਕਿ ਕੁਝ ਵੀਰ ਭਰਾ ਕਹਿੰਦੇ ਸੀ ਕਿ ਯਾਰ ਸਾਇਮ ਨੂੰ ਕਹੋ ਵੀ ਪਿੱਛੇ ਅੱਧਾ ਕੀ ਵਲੌਗ ਨਾ ਉਹ ਵੀ ਕੱਢਿਆ ਕਰੇ ਡੇਰੇ। ਮੈਂ ਕਿਹਾ ਵੀ ਸਾਇਮ ਕੋ ਫੋਨ ਹੈ ਨਹੀਂਗਾ, ਤਾਂ ਕਰਕੇ ਨਹੀਂ ਸੀ ਉਹ ਕੱਢ ਸਕਦਾ। ਹਾਂ ਵੀ ਸਾਮਿਆ ਹੋਈਏ ਸ਼ੁਰੂ, ਪਾਈਏ ਪੱਠੇ। ਚੱਲ ਉੱਡ ਗਿਆ ਵਾ ਹੈ? ਐਵੇਂ ਹੀ ਸੀ, ਹੁਣ ਫੜਿਆ ਨਹੀਂ ਗਿਆ ਤੇ ਐਵੇਂ ਸੀ। ਇੱਕ ਬੜਾ ਚੰਗਾ। ਚੱਲ ਠੀਕ ਆ, ਪਾਓ ਪੱਟੋ ਫਿਰ ਪਾਈਏ। ਲਿਆ ਜੱਟੂ ਲਿਆ ਪਲੀਆਂ ਲਿਆ ਇਕੱਠੀਆਂ ਕਰਕੇ। ਜੱਟੂ ਆ ਸਾਲੇ ਹੱਥ ਨਾ ਪੁੱਤ, ਹੱਥ ਨਾਲ ਕੁੰਝ ਕੇ ਇੱਥੇ ਹੀ ਕਰ ਸਾਰਾ ਲਾਗੇ ਕਰ, ਜਿਹੜਾ ਸਵੇਰ ਵਧਿਆ ਹੈ ਨਾ ਇਹ ਸਾਰਾ ਹੁਣੇ ਇਕੱਠਾ ਕਰ ਲੈ। ਹੱਥ ਮਾਰ ਲੈ ਇੱਕ ਵਾਰੀ, ਸੁਣ ਰਿਹਾ ਕਰ। ਜਾਣ ਦੇ ਜਾਂ ਭਰ ਦੇ, ਬਸ ਭਰ ਕੇ ਨਾ ਹਿਸਾਬ ਦੇ ਪਾਉਣੇ ਸਾਲੇ, ਠੀਕ ਖਰਾਬ ਬਹੁਤ ਕਰਦੀਆਂ। ਹੱਥ ਬਾਵਾ ਪਿਆ ਕਿ ਨਹੀਂ? ਰੱਬਿਆ ਬਹੁਤ ਬਹੁਤ ਆ ਨਾ ਥੋੜਾ ਜਿਹਾ ਆ, ਥੋੜਾ ਹੋਰ ਕਰ ਤੇ ਪਾ ਥੋੜਾ ਜਿਹਾ ਇੱਥੋਂ ਚੱਕ ਪੱਟਿਓ, ਠੀਕ ਆ? ਆ ਜਿਹੜੀ ਥਾਂ ਸਾਰੀ ਸਾਫ਼ ਕਰਕੇ ਬਰਾਬਰ ਕਰ ਦਿਓ ਤੇ ਪੱਟ ਕੇ ਵਿੱਚ ਸਿੱਟੋ ਦੂਜੀ ਪੱਲੀ ਤੇ। ਆ ਮੈਨੂੰ ਚੁਕਾਓ, ਸਿੱਟੋ ਆ ਚੁਕਾਓ। ਅੱਛਾ ਹਾਂ ਹੌਲਾ ਹੀ ਆ, ਭਾਰਾ ਨਹੀਂ ਹੈਗਾ, ਮਤਲਬ ਜ਼ਿਆਦਾ ਨਹੀਂ ਹੈਗਾ। ਬਾਤ ਸਹੀ ਪਵਾਂਗੇ ਥੱਲੇ, ਥੱਲੋਂ ਭਾਈ ਦਾ ਹੱਥ, ਠੀਕ ਆ? ਇੱਥੋਂ ਨਹੀਂ ਫੜੀ ਦੀ ਕਦੀ ਵੀ, ਹੱਥ ਥੱਲੇ ਭਾਈ ਦਾ। ਹਾਂ ਚੱਲ ਗੁੱਡ, ਚਲੋ ਪਟੋ। ਪਤਲਾ ਪਤਲਾ ਖਿਲਾ ਰਿਹਾ। ਬਸ ਠੀਕ ਹੈ, ਇੱਕ ਮਿੰਟ ਦੇ ਦੇ। ਮੈਂ ਕਿਹਾ ਇਹਦੇ ਵਿੱਚ ਵੀ ਵੇਖ ਲਈਏ ਵੀ ਕਿੰਨਾ ਕੀ ਰਹਿ ਗਿਆ ਵਾ ਜਾਂ ਕਿੰਨਾ ਕੀ ਪੈਣਾ ਵਾ। ਥੋੜਾ ਜਿਹਾ ਪਾਣਾ, ਹੈ ਥੋੜਾ ਜਿਹਾ। ਆ ਸਾਈਡਾਂ ਤੋਂ ਗਿੱਲਾ ਵਾ, ਇਹ ਕੱਢ ਦਿਆ ਕਰੋ ਯਾਰ ਜਦੋਂ ਵੀ ਕਦੇ ਵੇਖੋ ਨਾ ਹੱਥ। ਪਰ ਇਹ ਜਿਹੜਾ ਗਲ ਜਾਂਦਾ ਵਾ ਤੇ ਇਹੀ ਕੰਮ ਖਰਾਬ ਕਰਦਾ। ਉਸ ਤੋਂ ਬਾਅਦ ਆ ਨੁੱਕਰਾਂ ਦੇ ਵਿੱਚ ਫਸਿਆ ਹੁੰਦਾ ਸਾਰਾ, ਜਿਵੇਂ ਐਂਬਰ ਦੀ ਖੁਰਲੀ ਨਾ ਆਪਾਂ ਸਾਫ਼ ਕਰੀ ਦੀ ਨੁੱਕਰ ਪਰਨੇ ਕਰਕੇ। ਹਾਂ ਆਵੇ ਨਾ ਗਲਿਆ ਸੀ ਸਾਰਾ, ਉਤਲਾ ਸਾਰਾ। ਮੈਂ ਇਹਨੂੰ ਇੱਕ ਬਾਹ ਪੱਧਰਾ ਕਰ ਦੇ, ਪੜ ਪਤਲਾ ਪਤਲਾ ਇੱਥੇ। ਇੰਨਾ ਹੀ ਬਹੁਤ ਆ? ਨਹੀਂ ਥੋੜਾ ਜਿਹਾ ਪਾ ਦਿੰਨੇ ਹੋਰ। ਹਾਂ ਟੋਕਰੀ ਚ ਸਿੱਟ ਦੇ। ਮੱਝ ਨੂੰ ਤੇ ਨਹੀਂ ਲੋੜ, ਨਹੀਂ ਮੱਝ ਨੂੰ ਲੋੜ ਨਹੀਂ। ਹਰਾ ਲਾ ਦਿੰਨੇ। ਆਹ ਕੁੜੀ ਤੇ ਬਿਲਕੁਲ ਸਾਫ਼ ਆ, ਇਸ ਬਿਲਕੁਲ। ਹੁਣ ਪਾਈ ਦਾ ਹਿਸਾਬ ਨਾਲ ਜਿਹੜੀਆਂ ਖਾ ਜਾਂਦੀਆਂ। ਨਹੀਂ ਸਹੀ ਆ। 3 ਪੰਨਾ ਕਦਨ ਕੱਢੀਆਂ ਇਹ ਵਿੱਚੋਂ ਖਰਾਬ ਹੋਈਆਂ। ਤੇ ਜਾਣ ਤੋਂ ਅਗਲੇ ਦਿਨ ਸਵੇਰ ਮੀਂਹ ਜਦੋਂ ਪਿਆ ਸੀ। ਉਹ ਤੋਂ ਅੰਦਰੋਂ ਅੱਛਾ ਅੰਦਰੋਂ 3 ਪੂਰੇ ਚਰਨੇ ਵੱਡੇ ਭਰੇ ਹੋਏ, ਸੈਲਿੰਗ ਦੇ ਖੁਰਲੀ ਭਰੀ ਪਈ ਸਮਝ ਲੈ। ਖਰਾਬ ਹੋਏ। ਖਰਾਬ ਵੀ ਵਿੱਚ ਪੱਠੇ ਪਾ ਦੀ ਆ ਬਹੁਤ, ਮਤਲਬ ਹੈ ਨਾ ਸੈਲੇ ਪਾਈ ਦਾ ਬਹੁਤਾ ਵੀ ਰੱਜ ਜਾਣਗੀਆਂ। ਉਹ ਸਾਰਾ ਚੱਕ ਚਕਾ ਗਿਆ ਆਪਣੀ ਮਰਜ਼ੀ ਨਾਲ। ਬਾਕੀ ਜਿਹੜਾ ਕੰਮ ਰਹਿ ਜਾਂਦਾ ਵਾ ਉਹ ਛੱਡ ਦਿੰਦੀਆਂ। ਉਹ ਫਿਰ ਇੱਕ ਦਿਨ ਪਿਆ, ਦੂਜੇ ਦਿਨ ਪਿਆ, ਜਦੋਂ 2-3 ਵਾਰੀ ਪਿਆ ਰਹਿੰਦਾ ਨਾ ਉਹ ਕੰਮ ਹੋ ਜਾਂਦਾ ਖਰਾਬ। ਲੋ ਜੀ ਮਾਸ਼ਾਅੱਲਾ ਗਾਵਾਂ ਖੜੋ ਗਈਆਂ, ਲਾਪੀਆਂ ਪੱਠੇ ਖਾਣ। ਮਾਲ ਇੱਧਰ ਦਿੱਤਾ ਆਪਾਂ ਬੰਨ, ਖਾਧੀ ਜਾਂਦੀਆਂ ਮੱਝ ਵੀ ਤੇ ਉਧਰ ਬੱਚੇ ਵੀ। ਤੇ ਇੱਧਰ ਕਹਿੰਦੇ ਸੈਮ ਕੀ ਕਰਦਾ ਪਿਆ ਵਾ? ਐਂਬਰ ਨੂੰ ਪਾਣੀ ਪਿਆਤਾ, ਪੀ ਲਿਆ ਪਾਣੀ ਉਹਨੇ। ਤੇ ਪੱਠੇ ਕੁਤਰ ਲਾ। ਤੇ ਮੈਂ ਅੰਦਰ ਗੋਇਆ ਖਿੱਚ ਦਵਾਂ। ਹੈ ਕਿ ਤੂੰ ਖਿੱਚੇਂਗਾ ਕਿ ਮੈਂ ਕੁਤਰ ਲਵਾਂ? ਕੀ ਕਰਨਾ ਦੱਸ ਬਈ। ਨਹੀਂ ਤੂੰ ਖਿੱਚ ਕੇ ਨਾ। ਅੱਛਾ ਗੋਇਆ ਜ਼ਿਆਦਾ ਵਾ, ਉਦੋਂ ਦਾ ਚੱਕਿਆ ਹੀ ਨਹੀਂਗਾ। ਚੱਕਿਆ ਸੀ ਫਿਰ ਕੱਲ ਉਹ ਇਕੱਠਾ ਕੀਤਾ ਸੀਗਾ ਪਰਸੋਂ ਵਾਲਾ ਵੀ ਨਾਲ।
ਹਾਂ ਪਰਸੋਂ ਕਿਉਂਕਿ ਜਿਹੜੀਆਂ ਢੇਰੀਆਂ ਹੀ ਲੱਗੀਆਂ ਹੋਈਆਂ ਸੀ ਨਾ। ਅੱਛਾ 2 ਦਿਨ ਨਹੀਂ ਚੱਕਿਆ। ਹਰ ਰੋਜ਼ ਚੱਕਦੇ ਰਹੇ ਆ। ਅੱਛਾ ਕੱਲ ਇਕੱਠਾ ਕੀਤਾ ਸੀਗਾ ਅੱਛਾ ਤੇ ਉਹ ਰੇੜੀ ਵੇਲੀ ਨਹੀਂ ਖਾਕਾ ਪਾਉਂਦਾ ਸੀ। ਅੱਛਾ ਫਿਰ 6 ਵਜੇ ਜਾ ਕੇ ਰੇੜੀ ਵੇਲੀ ਹੋਈ, ਠੀਕ ਆ। ਉਦੋਂ ਮੁੜ ਕੇ ਘੋਟੂ ਬਣ ਗਿਆ। ਚਲੋ ਕੋਈ ਨਹੀਂ, ਮੈਂ ਚੁੱਕ ਦਿੰਨਾ ਵਾ। ਖੈਰ ਸੱਲਾ ਤੁਸੀਂ ਸਿਰਫ ਨਾ ਥੱਬੀ ਜਿਹੜੀ ਪੱਠਿਆਂ ਦੀ ਨਾ ਉਹ ਐਂਬਰ ਰਾਣੀ ਨੂੰ ਪਾ ਦਿਓ ਤੇ ਆਪਾਂ ਅੰਦਰੋਂ ਕਰੀਏ ਅੱਜ ਗੋਹਾ ਇਕੱਠਾ। ਭਾਈ ਬੜਾ ਅੰਦਰ ਖਲਾਰਾ ਪਿਆ ਹੋਇਆ ਵਾ, ਉਹ ਬੜਾ ਜ਼ਰੂਰੀ ਹੈ। ਇੱਧਰ ਮੌਸਮ ਵੀ ਥੋੜਾ ਜਿਹੜਾ ਨਾ ਲਾਪਿਆ ਖਰਾਬ ਹੋਣ। ਇੱਧਰ ਮੌਸਮ ਵੀ ਜਿਹੜਾ ਨਾ ਥੋੜਾ ਜਿਹਾ ਖਰਾਬ ਹੋਣ ਲੱਗ ਗਿਆ ਵਾ। ਬੱਦਲ ਜਿਹਾ ਐਸ ਹੱਥ ਨਾਲ ਵਾਵਾ ਸਾਰਾ ਲੱਗ ਰਿਹਾ ਵਾ। ਆਉਂਦਾ ਤਾਂ ਨਹੀਂ ਸਹਿਮ, ਲੇਕਿਨ ਫਿਰ ਵੀ ਇhtiyਾਤ ਤਾਂ ਜ਼ਰੂਰੀ ਨਾ। ਲੇਕਿਨ ਡਰਮ ਭਰ ਲਾ, ਡਰਮ ਹਾਂ ਭਰ ਲਾ। ਆਪਾਂ ਨਾ ਇੱਕ ਵਾਰੀ ਫੌੜਾ ਮਾਰਦੀ ਅੰਦਰ। ਆਪਣੀਆਂ ਜਿਹੜੀਆਂ 2 ਗਾਵਾਂ ਨਾ 3, ਇਹਨਾਂ ਨੂੰ ਵੀ ਬਿਮਾਰੀ ਆ ਵੀ ਤਾਂ ਚੜ ਕੇ ਫਿਰ ਪੱਠੇ ਖਾਣੇ ਆ, ਉਦਾਂ ਨਹੀਂ ਖਾਣੇ ਯਾਰ। ਹੈ ਵੇਖੋ ਇਹਨਾਂ ਦੇ ਕੰਮ ਪੁੱਠੇ ਕਿੱਥੇ ਚੜੀਆਂ ਖੜੋਤੀਆਂ। ਤੇ ਇੱਧਰ ਸੂਰਤ ਹਾਲ ਤੇ ਵਾਵਾ ਖਰਾਬ ਆ, ਸਫਾਈ ਕਰਨ ਵਾਲੀ ਆ। ਸੋ ਆਪਾਂ ਕਰਦੇ ਆ ਇੱਕ ਵਾਰੀ ਹੁਣ ਤਸੱਲੀ ਨਾਲ ਸਫਾਈ, ਫੌੜਾ ਫੜ ਕੇ ਸੈਮ ਉਧਰ ਪਾਣੀ ਭਰ ਲਵੇ ਤੇ ਇੱਕ ਵਾਰੀ ਮੜਾ ਜਿਹਾ ਬਸ ਨਾ ਮਿਸਤਰੀਆਂ ਨੂੰ ਜਾ ਕੇ ਅੰਦਰ ਨਿਗਾਹ ਮਾਰ ਲਈਏ ਵੀ ਕਿੰਨਾ ਕੀ ਕੰਮ ਹੋਇਆ ਵਾ। ਲੋ ਜੀ ਪੱਥਰ ਤੇ ਮਾਸ਼ਾਅੱਲਾ ਕਹਿ ਲੋ ਵੀ ਪਹੁੰਚ ਗਿਆ ਅੱਧ ਵਿਚਾਲੇ ਜੇ। ਹੈ ਕਿਉਂ ਉਸਤਾਦ ਜੀ? ਸਾਨੂੰ ਸਰਫਰਾਜ਼ ਸਵੇਰ ਦਾ ਨਾ ਡਰਾਉਣ ਲੱਗਾ ਵਾ, ਕਹਿੰਦਾ ਭਾਈ ਟੁੱਟਦੀਆਂ ਵਾ ਟੈਲਾਂ ਨਹੀਂ ਸਹੀ। ਆ ਇਹ ਪਈਆਂ ਟੈਲਾਂ ਟੁੱਟੀਆਂ ਹੋਈਆਂ। ਆਹੋ ਮਿਸਤਰੀ ਹੁਣ ਕਹਿੰਦਾ ਵੀ ਉਹਨਾਂ ਨੇ ਵੀ ਆਪਾਂ ਨੂੰ ਦੇਣੀਆਂ, ਉਹਨਾਂ ਨੇ ਕਿਹੜਾ ਘਰ ਲੈ ਜਾਣੀਆਂ ਵਾ। ਨਹੀਂ ਕੋਈ ਟੁੱਟੀ ਟੱਟੀ ਤੇ ਨਹੀਂ ਜ਼ਿਆਦਾ। ਫੈਕਟਰੀ ਵਾਲਿਆਂ ਨੇ ਆਪਣੇ ਨੂੰ ਦੇਣੀਆਂ, ਆਹੋ ਘਰ ਲਾਉਣੀਆਂ। ਆਹੋ ਨਹੀਂ ਬਸ ਇਹ ਟੁੱਟੀ ਤੇ ਨਹੀਂ ਜ਼ਿਆਦੀਆਂ। ਚਲੋ ਖੈਰ ਸੱਲਾ ਇਹ ਕਦੀ ਇਹ ਤਾਂ ਭਾਈ ਟੋਟੇ ਲੱਗ ਹੀ ਜਾਣੇ ਬਾਅਦ ਚ, ਹੈ ਨਾ ਬਾਈ? ਇਹ ਤੇ ਕੰਮ ਆ ਹੀ ਜਾਣੇ ਆਪਣੇ। ਵੈਸੇ ਟੈਲ ਪੂਰੀ ਆ 480 ਫੁੱਟ ਸੀ ਬਾਈ, 490 ਲੈ ਕੇ ਆਏ ਸੀ ਸ਼ਾਇਦ। ਹਾਂ ਉਦਾਂ 490 ਆ। ਹਾਂ ਫਿਰ ਬਾਅਦ ਫਿਰ ਠੀਕ ਆ ਭਾਜੀ, ਟੈਨਸ਼ਨ ਪਰੇਸ਼ਾਨੀ ਤੇ ਨਹੀਂ ਹੁਣ ਤੇ ਨਹੀਂ ਸਾਨੂੰ ਡਰਾਉਣੇ। ਚਲੋ ਅੱਲਾ ਖੈਰ ਕਰੇ। ਆਹੋ ਪੱਖੇ ਵੀ 2 ਲਾਏ ਸਰਫਰਾਜ਼ ਨੇ। ਹੈ ਗਰਮੀ ਅਸਲ ਦੇ ਵਿੱਚ ਹੈ ਬੜੀ ਆ, ਹੁਮ ਵੱਜਾ ਹੈ ਨਾ। ਚਲੋ ਭਾਈ ਸ਼ੁਕਰ ਕਰੋ ਪੱਖਿਆਂ ਸਿਰ ਤੇ ਚੱਲਦੇ ਗਿਆ ਵਾ। ਇੱਕ ਮੈਂ ਉਧਰ ਵਾਲਿਆਂ ਦਾ ਵੀ ਮੰਗ ਕੇ ਲਿਆ ਦੇਣਾ, ਤੂੰ ਕੰਮ ਖਿੱਚ ਬਸ ਯਾਰ ਜਿੱਥੇ ਸਰਫਰਾਜ਼ ਕਵੇ। ਨਹੀਂ ਆਪਾਂ ਨੂੰ ਦੋਈ ਬਹੁਤ ਆ। ਹੈ ਹਾਂ ਲਓ ਜੀ ਆ ਇੱਕ ਵਾਰੀ ਨਿਬੜ ਜਾ ਇਹਦਾ। ਅੱਬੂ ਕਿਸ ਪਾਸੇ ਨੂੰ ਕੱਢਿਆ ਆਪਾਂ ਪਾਣੀ? ਸਾਰਾ ਹੀ ਇੱਥੇ ਕੱਢਤਾ ਵਾ। ਅੱਛਾ 1.5 ਇੰਚੀ ਢਾਲ ਆ, 4 ਸਫੇਰਿਓ ਇਸ ਥਾਂ ਤੇ ਇੱਥੇ ਬਾਅਦ ਵਿੱਚ ਆਪਾਂ ਲਾ ਦੇਣੀ ਉਹ ਦੂਜੀ ਟੈਲ, ਟਫ ਟੈਲ, ਤੇ ਉਹ ਪਾਣੀ ਹੋ ਜਾ ਕਰੇਗਾ ਇੱਥੋਂ ਹੀ ਬਾਹਰ। ਲਓ ਜੀ ਆਹ ਨਿਬੜ ਗਿਆ ਤੇ ਫਿਰ ਤਾਂ ਆਪਣਾ ਕੰਮ ਏਡਾ ਕੋਈ ਨਹੀਂ ਰਹਿ ਗਿਆ। ਸਿਰਫ ਆਹ ਪਾਸਾ ਰਹਿਣਾ ਪਲਸਤਰ ਵਾਲਾ, ਆਹ ਕੰਧ ਤੇ ਬਾਹਰ ਵਾਲਾ ਪਾਸਾ ਪਰਲੇ ਪਾਸੇ ਆਪਾਂ ਪਿੱਛੇ ਤੇ ਟੀਪ ਕਰਾਉਣੀ ਆ। ਆ ਦੋਵਾਂ ਦਿਨਾਂ ਦਾ ਵਸੀਤ ਕੰਮ ਬਾਹਲਾ ਸਾਰਾ ਖਰਾਬ ਹੋਇਆ ਸੀ। ਇਹਦੇ ਆ ਜੱਟੂ 2 ਦਿਨਾਂ ਦਾ। ਦੋਵਾਂ ਦਿਨਾਂ ਦਾ ਵੀ ਪਾਈਏ ਕੰਮ ਹੋ ਗਿਆ ਖਰਾਬ। ਜਿਹੜੀ ਚੱਕ ਲੋ ਨਾ ਕਿਦਾਂ ਟੈਨਸ਼ਨ ਨਹੀਂ ਹੁੰਦੀ। ਫਿਰ ਨਾਲ ਇਹ ਵੀ ਆ ਵੀ ਆਪਣੇ ਕੋਲੇ ਰੇੜੀ ਵਾਲਾ ਨਿਜ਼ਾਮ ਹੁੰਦਾ ਵਾ। ਇੱਕ ਰੇੜੀ ਹੁੰਦੀ ਬਸ। ਕੱਲ ਇਕੱਠਾ ਕੀਤਾ ਸੀ ਤੇ ਰੇੜੀ ਨਹੀਂ ਲੱਗੀ। ਆ ਦੱਸਦਾ ਹੀ ਸੀ ਮੈਂ ਕਹਿੰਦਾ ਖੈਰ ਆ ਕੋਈ ਨਹੀਂ। ਇੱਕ ਰੇੜੀ ਵੱਧ ਹੋ ਜੂਗੀ ਉੱਥੇ ਕਿੰਨਾ ਹੋਣਾ। ਹੋ ਗਿਆ ਪਿੱਛੋਂ ਰੈਡੀ ਕੰਮ? ਯਸ ਹੋ ਗਿਆ। ਹੋਰ ਵਾਹ ਲੋ ਜੀ ਇਹਦੇ ਮੱਝ ਨਵਾਈ ਜਾਂਦੇ ਆ। ਜੱਟੂ ਪਿਆਉਣ ਲੱਗ ਪਿਆ ਉਹਨਾਂ ਨੂੰ ਪਾਣੀ, ਤੇ ਮੈਂ ਕਿਹਾ ਮੱਝ ਪਹਿਲਾਂ ਨਵਾ ਲਈ ਕਿਥੇ ਕਰੀਏ ਮੋਟਰ ਬੰਦ, ਤੇ ਬੱਦਲ ਵੀ ਆਈ ਜਾਂਦਾ। ਉਧਰ ਕੀਤੀ ਜਾਂਦੇ ਗੋਇਆ ਇਕੱਠਾ ਅੰਦਰ। ਕਿੰਨਾ ਕੀ ਰਹਿ ਗਿਆ? ਘੋਟੂ ਜਿਹਾ ਬਣਿਆ ਪਿਆ ਲੈ। ਕੋਈ ਨਹੀਂ ਮੀਂਹ ਹੁੰਦਾ, ਕਰੋ ਨਾ ਆਵੇ ਮੀਂਹ ਹੁੰਦਾ, ਟੈਨਸ਼ਨ ਨਾ ਲੈ। ਇੱਥੇ ਬੱਦਲ ਇਦਾਂ ਹੀ ਹੁੰਦਾ ਰਿਹਾ। ਲੋ ਜੀ ਪਸੀਨੇ ਤੇ ਹੋ ਗਏ ਇੱਕ ਵਾਰੀ, ਲੇਕਿਨ ਇਹ ਆ ਵੀ ਇਕੱਠਾ ਹੋ ਗਿਆ ਸਾਰਾ। ਹੁਣ ਚੁੱਕਦੇ ਆ ਤੇ ਸੈਮ ਯਾਰ ਹੈਗੀ ਆ ਤੇ ਉਹ ਬੱਚਿਆਂ ਨੂੰ ਪਿਆ ਲਿਆ ਪਾਣੀ। ਇੱਕ ਨੂੰ ਪਿਆਇਆ, ਚੱਲ ਅੱਛਾ ਠੀਕ ਹੈ ਕੋਈ ਨਹੀਂ। ਨਵਾ ਕੇ ਤੇ ਫਿਰ ਪਿਆ ਲਓ। ਲਓ ਜੀ ਜੱਟੂ ਸਾਹਿਬ ਵਾਸਤੇ ਨਾ ਜੱਟੂ ਨੇ ਸ਼ੁਰੂ ਕਰਤਾ ਯਾਰ ਪੋਇਟਰੀ ਕਰਨੀ ਟਿਕਟੌਕ ਦੇ ਉੱਤੇ। ਇਦਾਂ ਹੀ ਆ ਜੱਟੂ, ਅਕਾਊਂਟ ਬਣਾ ਲਿਆ ਜੱਟੂ ਨੇ ਭਾਈ ਆਪਦਾ ਜੱਟੂ ਦੇ ਨਾਂ ਤੋਂ। ਤੇ ਹੁਣ ਨਾ ਜੱਟੂ ਦੀ ਭਾਈ ਕਹਿੰਦਾ ਪੋਇਟਰੀ ਪਾਇਆ ਕਰਨੀ ਟਿਕਟੌਕ ਤੇ। ਜੀ ਇੱਕ ਸ਼ੇਰ ਸੁਣਾ ਦਈਏ ਤੁਹਾਨੂੰ। ਹਾਂ ਫੁੱਲ ਬੀਜੇ ਤੇ ਕੰਡੇ ਹੋਏ, ਹਾਂ ਅਸੀਂ ਇਨਸਾਨ ਵਕਤ ਦੇ ਚੰਡੇ ਹੋਏ, ਹਾਏ ਅਸੀਂ ਜਿਹਦੇ ਨਾਲ ਚੰਗੀ ਕੀਤੀ ਹਾਂ। ਪਰ ਉਹਦੇ ਹੱਥੋਂ ਗੰਦੇ ਹੋਏ। ਹਾਏ ਵਾਹ ਜੱਟੂ ਵਾਹ। ਲੋ ਜੀ ਜੱਟੂ ਸਾਹਿਬ ਵਾਸਤੇ ਨਾ ਇਨਸ਼ਾਅੱਲਾ ਹੁਣ ਛੇਤੀ ਫੋਨ ਲੈ ਲੈਣਾ ਆਪਾਂ, ਤੇ ਉਸ ਤੋਂ ਬਾਅਦ ਜੱਟੂ ਦੀਆਂ ਰੀਲਾਂ ਆਇਆ ਕਰਨਗੀਆਂ ਪੋਇਟਰੀ ਦੀਆਂ। ਇਹਨਾਂ ਨੇ ਬਣਾਉਣਾ ਆਪਦਾ ਅਕਾਊਂਟ, ਕਹਿੰਦੇ ਵੀ ਇਹੀ ਨਾ ਕੰਮ ਕਰਦੇ ਹੋਏ ਬਾਕੀ ਪੋਇਟਰੀ ਜੱਟੂ ਦੀ ਜਿਹੜੀ ਆ ਉਹ ਆਇਆ ਕਰੂਗੀ ਇੰਸਟਾਗ੍ਰਾਮ ਤੇ ਟਿਕਟੌਕ ਤੇ। ਟਿਕਟੌਕ ਦੇ ਅਕਾਊਂਟ ਬਣਾ ਲਿਆ, ਇੰਸਟਾ ਦਾ ਰਹਿ ਗਿਆ ਹੈ। ਚਲੋ ਰੀਲਾਂ ਰੂਲਾਂ ਵਾਲਾ ਜਗਾੜ ਜਿਹੜਾ ਨਾ
ਉਹਨਾਂ ਦਾ ਵਧੀਆ ਲੱਗ ਜੂਗਾ। ਪੋਇਟਰੀ ਚਲੋ ਜੱਟੂ ਕਰਦਾ ਵਾ ਤੇ ਰੀਲਾਂ ਪਾ ਦਿਆ ਕਰੂੰਗਾ ਨਾ, ਮੈਂ ਰੀਲਾਂ ਪਾਇਆ ਕਰਨੀਆਂ। ਮੈਂ ਕਿਹਾ ਚਲੋ ਭਾਈ ਡਨ ਨਾ, ਕੋਈ ਰੌਲਾ ਨਹੀਂ। ਜਿਹੜੀ ਰੇੜੀ ਕਿੱਥੇ ਆਪਣੀ ਹੁਣ ਮੈਨੂੰ ਇਹ ਦੱਸ। ਘਰੇ ਆ? ਨਹੀਂ ਮੈਂ ਲਿਆਉਣਾ, ਕੋਈ ਨਹੀਂ। ਤੁਸੀਂ ਉਹਨਾਂ ਨੂੰ ਪਾਣੀ ਪਿਆ ਦੇ ਮੇਰਾ ਪੁੱਤ ਬਸ। ਲੋ ਜੀ ਕੰਮ ਸ਼ਮ ਨਿਬੜ ਗਿਆ, ਅੰਦਰੋਂ ਗੋਇਆ ਸ਼ੋਇਆ ਚੱਕ ਤਾਂ 5 ਰੇੜੀਆਂ ਨਿਕਲੀਆਂ ਸਾਮਿਆ, ਯਕੀਨ ਮੰਨ ਜਾ। ਉਦੋਂ ਵੀ ਇਦਾਂ ਨਿਕਲ ਤਬਾਹੀ ਦਾ ਹੁਮ ਸੀ ਅੰਦਰ, ਮਤਲਬ ਬੜਾ ਬਸ ਬੜਾ ਸੀ ਜ਼ਿਆਦਾ। ਭਾਜੀ ਬਾਹਰ ਆ ਗਏ, ਚਵਾਈ ਲੱਗ ਗਈ, ਇੱਧਰ ਅੱਬੂ ਆ ਗਿਆ ਚਵਾਈ ਕਰਨ ਲੱਗ ਪਿਆ। ਕੰਮ ਨਿਬੜ ਗਿਆ ਸਾਰੇ ਦਾ ਸਾਰਾ, ਤਾੜਤਾ ਸਾਰਾ ਕੁਝ, ਮਾੜਾ ਮੋਟਾ ਰਹਿ ਗਿਆ। ਚਲੋ ਕੋਈ ਨਹੀਂ। ਬਾਕੀ ਮੈਂ ਕਿਹਾ ਲਓ ਜੀ ਕਮੈਂਟਾਂ ਦੇ ਰਿਪਲਾਈ ਕਰ ਦਈਏ ਸਾਰੇ ਵੀਰ ਭਰਾਵਾਂ ਦੇ। ਮੈਂ ਉਦਣ ਵੀ ਕਿਹਾ ਸੀ ਵੀ ਹੁਣ ਨਾ ਕੋਸ਼ਿਸ਼ ਕਰਿਆ ਕਰਾਂਗੇ ਕਿ ਸਾਰਿਆਂ ਕਮੈਂਟਾਂ ਦਾ ਰਿਪਲਾਈ ਕਰਿਆ ਕਰੀਏ। ਕੋਈ ਸਵਾਲ ਹੁੰਦੇ ਆ, ਕੁਛ ਉੱਦਾਂ ਗੱਲਾਂ ਬਾਤਾਂ ਹੁੰਦੀਆਂ ਵਾ, ਤੇ ਅੱਲਾ ਰੱਖੇ ਖੈਰ ਹੁਣ ਜਵਾਬ ਦਿਆ ਕਰਾਂਗੇ। ਪਹਿਲਾ ਕਮੈਂਟ ਆ ਜੀ ਜਿਹੜਾ ਪਿਛਲਾ ਵਲੌਗ ਆ ਪ੍ਰੀਵੀਅਸ ਆਪਣਾ, ਉਹਦੇ ਵਿੱਚ ਆ एहसान अमजद आ जी। अस्सलाम वालेकुम भाई, क्या हाल है? आप अली अदर भाई के पास जाओ, उनका घोड़ा और घोड़ी देख के आओ। मैं जाना सी लेकिन साडा वेल नहीं लगा। अली अदर भाजी है नहीं सी इत्थे एक दिन जिदन जाने का प्लान बनया, सो नहीं गया। हुण जो नैक्सट गया तो लाजमी जाऊँगा जी। चौरी मीन जी माशाल्लाह वेरी नाइस व्लॉग, थैंक यू जी। चौरी मीन का फिर कमेंट आ जी जसवंत भाई का कमेंट आ कि वेरी नाइस वीडियो ब्रो, रब चढ़दी कला विच रखे, थैंक यू शुक्रिया जी। ਤੇ ਲਖਵੀਰ ਸਿੰਘ ਭਾਈ ਕਹਿੰਦੇ ਆ ਕਿ ਫੈਸਲ ਲੁੱਕ ਲਾਈਕ ਵਿਜੇ ਸੇਤੂਪਤੀ। ਮੈਂ ਸੇਤੂਪਤੀ ਦਾ ਹੁਣ ਮੈਨੂੰ ਪਤਾ ਨਹੀਂ, ਬਾਈ ਫੇਸ ਮੈਨੂੰ ਪਤਾ ਹੋਣਾ ਵਾ, ਲੇਕਿਨ ਭਾਈ ਪਰਸਨੈਲਿਟੀ ਆ ਭਾਈ ਫੈਸਲ ਦੀ। ਤੇ ਬਲਜਿੰਦਰ ਭਾਈ ਕਹਿੰਦੇ ਆ ਕਿ ਵੈਰੀ ਨਾਈਸ ਵਲੌਗ ਟੂਡੇ, ਤੇ ਨਿਊਯਾਰਕ ਤੋਂ ਭਾਈ ਥੈਂਕ ਯੂ ਸ਼ੁਕਰੀਆ ਜੀ। ਤੇ ਜੱਗਾ ਮਿਊਜ਼ਿਕ ਡੇਲੀ ਕਮੈਂਟ ਕਰਦੇ ਆ ਬਾਈ, ਤੇ ਬਹੁਤ ਥੈਂਕ ਯੂ ਭਾਜੀ, ਤੁਸੀਂ ਜਦੋਂ ਦੇ ਵਲੌਗ ਚੱਲਦੇ ਹੁੰਦੇ ਕਮੈਂਟ ਕਰ ਰਹੇ ਆ, ਤੇ ਵੈਰੀ ਨਾਈਸ ਥੈਂਕ ਯੂ। ਤੇ ਕਹਿੰਦੇ ਆ ਜੀ एहसान अमजद फखरे हैदर, बहुत अच्छा घोड़ा ਉਹਨੂੰ ਦੇਖਣਾ ਸੀ, ਮੇਰੀ ਵਿਸ਼ ਸੀ ਲੇਕਿਨ ਰਹਿ ਗਿਆ, ਅਗਲੀ ਵਾਰੀ ਸਹੀ। ਰਣਦੀਪ ਕੌਰ ਭੈਣ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਭੈਣ ਜੀ, ਠੀਕ ਆ। ਮਨਜੀਤ ਸਿੰਘ ਕਹਿੰਦੇ ਗੁੱਡ ਲੱਕ, ਗੁੱਡ ਬਲੌਗ, ਥੈਂਕ ਯੂ ਜੀ, ਬਹੁਤ ਸ਼ੁਕਰੀਆ। ਲਖਵੀਰ ਸਿੰਘ ਭਾਜੀ ਦਿਲ ਭੇਜਿਆ, ਬਹੁਤ ਸ਼ੁਕਰੀਆ ਜੀ। ਚਮਕੌਰ ਸਿੰਘ ਗਿੱਲ ਭਾਜੀ ਦਾ ਹਮੇਸ਼ਾ ਸੇਮ ਕਮੈਂਟ ਤੇ ਸੇਮ ਪਿਆਰ ਹਮੇਸ਼ਾ ਤਰ੍ਹਾਂ। ਇਹਨਾਂ ਨੇ ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਸਾਧੂ ਬੰਦੇ ਯਕੀਨ ਮੰਨੋ ਮਾਸ਼ਾਅੱਲਾ। ਇੱਕੋ ਹੀ ਕਮੈਂਟ 2 ਸਾਲ ਤੋਂ, ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਕੀ ਹਾਲ ਆ ਜੀ, ਸਾਰਿਆਂ ਨੂੰ ਪਿਆਰ, ਵੈਰੀ ਨਾਈਸ ਵਰਕ, ਬਹੁਤ ਥੈਂਕ ਯੂ ਜੀ। ਤੇ ਫੈਸਲ ਢਿੱਲੋਂ ਭਾਜੀ ਲਵ ਯੂ ਭਾਜੀ। ਤੇ ਗੁਰਵੇਲ ਸਿੰਘ ਚੌਹਾਨ ਨਾਈਸ, ਥੈਂਕ ਯੂ ਜੀ। ਹਰਜਿੰਦਰ ਪਾਡਾ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਨਾਮ ਜੋਤ ਕੌਰ ਗ੍ਰੇਟ, ਥੈਂਕ ਯੂ ਜੀ। ਰਾਜਿੰਦਰ ਗਿੱਲ ਭਾਜੀ ਕਹਿੰਦੇ ਜੀ, ਇਹਨਾਂ ਨੇ ਗੁਰਮੁਖੀ 'ਚ ਕਮੈਂਟ ਕੀਤਾ ਵਾ, ਡੇਰੇ ਵਾਲੇ ਚੜ੍ਹਦੇ ਪੰਜਾਬ ਛੋੜ ਆਲ ਦਾ ਅੱਗੇ ਨਹੀਂ ਪੜ੍ਹਨਾ ਆਇਆ, ਠੀਕ ਹੈ। ਸਿਮਲਿੰਗ ਪੱਪੀਜ਼ ਥੈਂਕ ਯੂ ਜੀ। सैयद गुलाम अब्बास नाइस डेरल, हमारी तरफ नहीं आ रहा बारिश, साढ़े वाले भी नहीं आई, एक दिन कैर कट गई है, उस तो बाद नहीं पई। तो बाकी अल्लाह बचावे, हुण पत्थर लगता पिया वा, पानी मुड़ के कढ़न की निकासी कोई नहीं, सवेरे पत्थर लग जाए उस तो बाद खैर छला, फिर जानू मर्जी आ जाए। फवाद अरशद कहते कि साढ़े भी 2 पिंड आ, 117 छोटी तो 117 वड्डी, मोस्टली पंजाब दे विच इस तरह ही आ जी। खुरद ते कलां अक्सर थावां ते वड्डे पिंड आ, अक्सर थावां ते छोटे पिंड आ जी, मतलब 2 पिंड की आबादी जिन्हां दी ज़्यादा आ ਉਹ ਮਿਕਸ ਹੋ ਗਿਆ ਜੀ। ਬੱਟ ਸਾਹਿਬ ਹੱਸਦੇ ਪਏ ਹੋ ਜੀ, ਸਾਜਦ ਬੱਟ ਜੀ, ਠੀਕ ਆ। ਸੰਦੀਪ ਗਿੱਲ ਕਹਿੰਦੇ ਡੇਰੇ ਵਾਲੇ ਬਾਈ ਨਾਸਰ ਢਿੱਲੋਂ ਹੋਣਾ ਕੋਲੇ ਆਪਣੀ ਜ਼ਮੀਨ ਕਿੰਨੀ ਆ? ਮੇਰੇ ਹਿਸਾਬ ਨਾਲ 2-2.5 ਮਰਬੇ ਤਾਂ ਹੋਣੀ ਆ ਜੀ, ਮਾਸ਼ਾਅੱਲਾ 5-6 ਭਰਾ ਵਾ, ਤੇ ਪਤਾ ਨਹੀਂ ਕਨਫਰਮ ਨਹੀਂ ਜੀ, ਲੇਕਿਨ ਅੰਦਾਜ਼ਾ ਹੈ ਵਾ ਇੰਨਾ ਜੀ, ਠੀਕ ਹੈ। ਜਾਂ ਨਾ ਹੋਇਆ ਤੇ ਮਰਬਾ 1.5 ਤਾਂ ਹੋਊਗੀ ਜੀ। ਗੁਰਦੀਪ ਸਿੰਘ ਹਾਰਟ ਭੇਜਿਆ ਜੀ, ਤੇ ਹਸਨ ਅਲੀ ਹਾਰਟ ਭੇਜਿਆ, ਤੇ ਲਵ ਯੂ ਆਲ, ਥੈਂਕ ਯੂ। ਤੇ ਬਾਕੀ ਕੰਮ ਨਿਬੜ ਗਿਆ ਜੀ। ਬਾਕੀ ਅਪਡੇਟਾਂ ਹੁਣ ਤੁਹਾਨੂੰ ਦੇਵਾਂਗੇ ਸਵੇਰੇ ਵਲੌਗ 'ਚ। ਸਵੇਰੇ ਵਲੌਗ ਦੇ ਵਿੱਚ ਅਪਡੇਟਾਂ ਬੜੀਆਂ ਜ਼ਿਆਦੀਆਂ ਵਾ, ਕਿਉਂਕਿ ਸਵੇਰੇ ਸੀਲਿੰਗ ਵਾਲੇ ਵੀ ਆਉਣੇ, ਤੁਹਾਨੂੰ ਸੀਲਿੰਗ ਵਾਲਿਆਂ ਦਾ ਵੀ ਕੰਮ ਵਿਖਾਉਣਾ, ਬੜਾ ਅੰਦਰ ਮਾਹੌਲ ਬਣਿਆ ਪਿਆ ਵਾ। ਮੈਂ ਕਿਹਾ ਸਵੇਰੇ ਵਿਖਾਵਾਂਗੇ ਇਕੱਠਾ ਜਰਾ ਕਰਕੇ ਹੈ। ਤੇ ਬਾਕੀ ਪਰਿੰਦੇ ਸ਼ਰਿੰਦਿਆਂ ਦੀ ਬਾਕੀ ਚਹਿਲ ਪਹਿਲ, ਬਾਕੀ ਅਪਡੇਟਾਂ, ਕਬੂਤਰ ਕਿੰਨੇ ਨਵੇਂ ਆ ਗਏ ਆ, ਉਸ ਤੋਂ ਬਾਅਦ ਕੁਕੜੀ ਨੂੰ ਕਿੰਨੇ ਦਿਨ ਹੋ ਗਏ ਬੈਠੀ ਨੂੰ, ਉਸ ਤੋਂ ਬਾਅਦ ਬੱਤਖਾਂ ਦੀ ਕੀ ਅਪਡੇਟ ਆ, ਵੀ ਆਂਡਿਆਂ ਤੇ ਆਈਆਂ ਕਿ ਨਹੀਂ ਆਈਆਂ। ਅਪਡੇਟਾਂ ਤੁਹਾਨੂੰ ਆਉਣਗੀਆਂ ਸਵੇਰੇ। ਮੁਰਗੇ ਕਿੰਨੇ ਆ ਤੇ ਕਿੰਨੇ ਆ ਰਿਹਾ ਤੇ ਕਿੰਨੇ ਜਾ ਰਿਹਾ, ਉਹ ਵੀ ਤੁਹਾਨੂੰ ਸਵੇਰੇ ਦੱਸਾਂਗੇ। ਅਪਡੇਟਾਂ ਮਗਰ ਵਾਵਾ ਸਾਰੀਆਂ ਵਾ। ਜੱਟੂ ਹੁਣ ਦਾ ਫੋਨ ਆ ਜਾਵੇ ਬਾਈ, ਇਹ ਦੁਆ ਕਰਨੀ ਆ। ਹੁਣ ਮੈਂ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਨੂੰ ਫੋਨ ਲੈ ਕੇ ਦੇਵਾਂ ਛੇਤੀ, ਅੱਲਾ ਰੱਖੇ ਖੈਰ, ਫਿਰ ਇਹਨਾਂ ਨੂੰ ਦੇਵਾਂ ਤਾਂ ਕਿ ਮੇਰੇ ਜਾਣ ਤੋਂ ਬਾਅਦ ਪਿੱਛੋਂ ਵਲੌਗ ਬਣਾ ਲਿਆ ਕਰਨ। ਸੈਕਿੰਡ, ਜਦੋਂ ਮੈਂ ਡੇਰੇ ਨਹੀਂ ਹੁੰਨਾ, ਅਕਸਰ ਪਿੱਛੋਂ ਕਲਿੱਪ ਜਿਹੜੇ ਰਹਿ ਜਾਂਦੇ ਆ, ਉਹ ਵੀ ਜੱਟੂ ਹੁਣੇ, ਕਿਉਂ ਸੈਮ ਸਾਹਿਬ, ਕੱਢ ਲੈਣ, ਉਹ ਵੀ ਕੱਢ ਲੈਣ। ਇਸ ਕਰਕੇ ਇਹਨਾਂ ਦਾ ਫੋਨ ਬੜਾ ਜ਼ਰੂਰੀ ਆ ਇਸ ਟਾਈਮ। ਤੇ ਮਾੜਾ ਤਾਂ ਚਲੋ ਲੈ ਸਕਦੇ ਆ, ਪਰ ਚੰਗਾ ਚਾਹੀਦਾ, ਇਸ ਕਰਕੇ ਚੰਗੀ ਵਾਸਤੇ ਮੈਂ ਕਹਿੰਦਾ ਵੀ ਚਲੋ ਕੋਸ਼ਿਸ਼ ਕਰਦੇ ਆ, ਲੈ ਕੇ ਦਿੰਦੇ ਇਹਨਾਂ ਨੂੰ। ਨੋਟ ਚਾਹੀਦੇ, ਅੱਲਾ ਰੱਬ ਦਊਗਾ, ਕੋਈ ਨਹੀਂ, ਅੱਲਾ ਖੈਰ ਸੁੱਖ ਰੱਖੇ।
ਤੇ ਕਿਉਂਕਿ ਤੁਹਾਨੂੰ ਪਤਾ ਅਸਲ ਦੇ ਵਿੱਚ ਮਕਾਨ ਸ਼ਕਾਨ ਬਣਦੇ ਪਏ ਆ ਜਿਹਦੇ ਕਰਕੇ ਨਾ ਤੁਹਾਨੂੰ ਪਤਾ ਨਿਜ਼ਾਮ ਥੋੜਾ ਜਿਹਾ ਆਊਟ ਹੋ ਜਾਂਦਾ ਬੰਦੇ ਦਾ। ਸੋ ਮਤਲਬ ਨਾਰਮਲ ਜਿਹਾ ਸਿਸਟਮ ਆ ਸਾਰਾ, ਤੇ ਇਸ ਕਰਕੇ ਵਿੱਚੋਂ ਫਿਰ ਕੱਢ ਕੇ ਉੱਥੋਂ ਫਿਰ ਇਹਨਾਂ ਨੂੰ ਚੀਜ਼ ਲੈ ਕੇ ਦੇਣੀ ਜਾਂ ਕੋਈ ਹੋਰ ਕੰਮ ਕਰਨਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ। ਸੋ ਆਪਦੇ ਸੋਰਸਿਸ ਦੇ ਮੁਤਾਬਕ ਇਨਸਾਨ ਨੂੰ ਕਹਿੰਦੇ ਚੱਲਣਾ ਫਿਰਨਾ ਪੈਂਦਾ ਵਾ। ਸੋ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਥੋੜਾ ਜਿਹਾ ਵੱਧ ਹੀ ਚੱਲੀਏ, ਲੇਕਿਨ ਸ਼ੁਕਰ ਆ ਰੱਬ ਦਾ। ਲਓ ਜੀ, ਗੱਲ ਹੁਣ ਇਹ ਆ, ਵਲੌਗ ਕਰਦੇ ਹਾਂ ਆਪਾਂ ਐਂਡ। ਬਹੁਤ ਸਾਰਾ ਪਿਆਰ, ਖਿਆਲ, ਰਿਸਪੈਕਟ ਦਿਓ। ਇਜਾਜ਼ਤ ਮਿਲਦੇ ਸੁਬਾਹ ਇੱਕ ਵੱਖਰੀ ਵੀਡੀਓ 'ਚ। ਕਮੈਂਟ ਲਾਜ਼ਮੀ ਕਰਿਓ ਕੱਲ੍ਹ ਵਾਲੇ ਵਲੌਗ ਦੇ ਵਿੱਚ ਵੀ। ਤੁਸੀਂ ਹੁਣ ਡੇਲੀ ਕਮੈਂਟ ਕਰਿਆ ਕਰਨੇ ਆ, ਜਿੰਨੇ ਵੀਰਾਂ ਦੇ ਕਮੈਂਟ ਆਇਆ ਕਰਨਗੇ, ਗੱਲਾਂ ਬਾਤਾਂ ਹੋਇਆ ਕਰਨਗੀਆਂ। ਮੈਂ ਕੋਸ਼ਿਸ਼ ਕਰਿਆ ਕਰੂੰਗਾ ਕਿ ਡੇਲੀ ਨਹੀਂ, ਇੱਕ ਦਿਨ ਛੱਡ ਕੇ ਇੱਕ ਦਿਨ, ਨਹੀਂ ਤਾਂ ਡੇਲੀ ਸਾਰਿਆਂ ਕਮੈਂਟਾਂ ਦੇ ਬਾਈ ਨੇਮ ਲੈ ਕੇ ਜਵਾਬ ਦੇਵਾਂ। ਠੀਕ ਹੈ ਜੀ, ਹੁਣ ਬਹੁਤ ਸਾਰਾ ਪਿਆਰ, ਖਿਆਲ, ਰਿਸਪੈਕਟ।